ਸਾਡੇ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 7 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਐਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਦੇ ਨਾਲ ਤੁਸੀਂ ਜੇਕਰ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 8888889914 ਦੇ ਉੱਤੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਬੈਂਕਰਪਸੀ ਤੋਂ ਜਾਂ ਕਰਜ਼ੇ ਦੇ ਵਿੱਚ ਫਸੇ ਹੋ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500 ਜੀ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਜਿਹੜਾ ਆਪਣਾ ਪਾਰਟਨਰ ਚੁਣਿਆ ਹੈਗਾ ਆ ਐਜ਼ ਏ ਵਾਈਸ ਪ੍ਰੈਜ਼ੀਡੈਂਟ, ਜਿਹੜੀਆਂ ਅਗਲੀਆਂ ਇਲੈਕਸ਼ਨ ਆਉਣੀਆਂ ਉਹਦੇ ਵਿੱਚ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼, ਉਹਦੇ ਸੰਬੰਧ ਦੇ ਵਿੱਚ ਹੁਣ ਕਾਫੀ ਜਿਹੜੀਆਂ ਖਬਰਾਂ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ ਆ। ਟਿਮ ਵਾਲਜ਼ ਸਾਬਕਾ ਹਾਈ ਸਕੂਲ ਦੇ ਟੀਚਰ ਆ, ਜਿਓਗ੍ਰਾਫੀ ਦੇ ਟੀਚਰ ਰਹੇ ਆ, ਕੋਚ ਤੇ ਬਹੁਤ ਲੰਮਾ ਸਮਾਂ ਨੈਸ਼ਨਲ ਗਾਰਡ ਦੇ ਮੈਂਬਰ ਵੀ ਰਹੇ ਆ ਤੇ ਦੂਜੀ ਟਰਮ ਤੋਂ ਮਿਨੇਸੋਟਾ ਦੇ ਜਿਹੜੇ ਆ ਉਹ ਗਵਰਨਰ ਹੈਗੇ ਆ। ਸੋ ਇੱਥੇ ਰਿਪਬਲਿਕਨ ਇਹ ਸੋਚ ਰਹੇ ਸੀ ਵੀ ਸ਼ਾਇਦ ਇਸ ਨੂੰ, ਇਹ ਸਟੇਟ ਜਿਹੜੀ ਆ ਉਹ ਆਪਾਂ ਓਵਰਟਰਨ ਕਰ ਲਾਂਗੇ, ਪਰ ਹੁਣ ਇਹ ਥੋੜਾ ਹਾਰਡ ਲੱਗਦਾ ਹੈਗਾ। ਹਾਲਾਂਕਿ ਬਹੁਤ ਵਾਰ ਇਹ ਸਟੇਟ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਗਈ ਆ ਤੇ ਜਿਹੜੇ ਟਿਮ ਵਾਲਜ਼ ਆ ਇਹ ਯੂਜ਼ਲੀ ਇਹਨਾਂ ਨੂੰ ਪ੍ਰੋਗਰੈਸਿਵ ਗਿਣਿਆ ਜਾਂਦਾ, ਫਾਰ ਲੈਫਟ ਗਿਣਿਆ ਜਾਂਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਪ੍ਰੋ ਇਜ਼ਰਾਈਲੀ ਲੋਕ ਹੈਗੇ ਆ ਉਹ ਕਾਫੀ ਅਪਸੈਟ ਹੈਗੇ ਆ ਕਿਉਂਕਿ ਇਜ਼ਰਾਈਲ ਦੇ ਬਾਹਲਾ ਜ਼ਿਆਦਾ ਹੱਕ ਦੇ ਵਿੱਚ ਨਹੀਂ ਹੈਗੇ। ਸਾਬਕਾ ਕਾਂਗਰਸਮੈਨ ਵੀ ਰਹੇ ਆ, ਦੂਜੀ ਟਰਮ ਮਿਨੇਸੋਟਾ ਦੇ ਗਵਰਨਰ ਆ ਤੇ ਉਹਨਾਂ ਨੇ ਅਨਾਉਂਸ ਵੀ ਕੀਤਾ ਹੈਗਾ ਵੀ ਕਮਲਾ ਹੈਰਿਸ ਉਹਨਾਂ ਨੇ ਮੈਨੂੰ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਆ ਤੇ ਐਜ਼ ਏ ਗਵਰਨਰ, ਕੋਚ, ਟੀਚਰ, ਵੈਟਰਨ ਤੇ ਮੈਂ ਜਿਹੜੇ ਵਰਕਿੰਗ ਫੈਮਲੀਜ਼ ਆ ਉਹਨਾਂ ਦੇ ਲਈ ਕੰਮ ਕਰਦਾ ਰਹੂੰਗਾ। ਤੇ ਇਹਦੇ ਸੰਬੰਧ ਦੇ ਵਿੱਚ ਕਮਲਾ ਹੈਰਿਸ ਨੇ ਵੀ ਕਿਹਾ ਕਿ ਮੈਂ ਬਹੁਤ ਪ੍ਰਾਊਡ ਹਾਂ ਅਨਾਉਂਸ ਕਰਨ ਦੇ ਲਈ ਵੀ ਟਿਮ ਵਾਲਜ਼ ਮੇਰੇ ਰਨਿੰਗ ਮੇਟ ਹੋਣਗੇ ਤੇ ਕਹਿੰਦੇ ਵੀ ਸਾਡੀ ਟੀਮ ਜਿਹੜੀ ਆ ਉਹ ਬਹੁਤ ਵਧੀਆ ਜਿਹੜੀ ਆ ਉਹ ਰਨ ਕਰੂਗੀ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵਾਲਜ਼ ਨੂੰ ਪਿਕ ਕਰਨ ਤੋਂ ਬਾਅਦ ਵੀ ਇਹ ਹੁਣ ਅਮਰੀਕਾ ਨੂੰ ਇੱਕ ਤਰ੍ਹਾਂ ਦੇ ਨਾਲ ਕਮਿਊਨਿਸਟ ਜਾਂ ਸੋਸ਼ਲਿਸਟ ਬਣਾਉਣ ਜਾ ਰਹੇ ਹੈਗੇ ਆ ਕਿਉਂਕਿ ਕਾਫੀ ਫਾਰ ਲੈਫਟ ਜਿਹੜੇ ਕੈਂਡੀਡੇਟ ਆ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਆ ਉਹਨਾਂ ਨੂੰ ਗਿਣਿਆ ਜਾ ਰਿਹਾ ਹੈਗਾ। ਸੋ ਕਿਉਂਕਿ ਬਰਨੀ ਸੈਂਡਰਸ ਨੇ ਵੀ ਸਭ ਤੋਂ ਪਹਿਲਾਂ, ਹਾਲਾਂਕਿ ਕਮਲਾ ਹੈਰਿਸ ਦੀ ਸਪੋਰਟ ਨਹੀਂ ਕੀਤੀ ਜਿੰਨੀ ਉਹਨਾਂ ਨੇ ਟਿਮ ਵਾਲਜ਼ ਦੇ ਸੰਬੰਧ ਦੇ ਵਿੱਚ ਜਿਹੜੀ ਆ ਅੰਨੀ ਸਪੋਰਟ ਉਹਨਾਂ ਨੇ ਦੇ ਦਿੱਤੀ ਹੈਗੀ ਆ। ਸੋ ਇੱਕ ਵੱਡਾ ਇਕੱਠ ਵੀ ਹੋਇਆ ਸੀ ਫਿਲਾਡੈਲਫੀਆ 'ਚ ਤੇ ਉੱਥੇ ਜਿਹੜਾ ਕਮਲਾ ਹੈਰਿਸ ਉਹਨਾਂ ਨੇ ਦੱਸਿਆ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਗੇ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਪਿਕ ਜੋ ਟਿਮ ਵਾਲਜ਼ ਆ ਉਹ ਉਹਨਾਂ ਨੂੰ ਟਰੈਸ਼ ਕੀਤਾ ਹੈ। ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਇਹ ਕਮਿਊਨਿਸਟ ਬਹੁਤ ਜਲਦੀ ਬਣਾ ਦੇਣਗੇ ਤੇ ਟਰੰਪ 78 ਸਾਲਾਂ ਦੇ ਆ, ਬੇਲਜ਼ ਜੋ ਆ ਉਹ 60 ਸਾਲਾਂ ਦੇ ਹੈਗੇ ਆ ਤੇ ਕਮਲਾ ਹੈਰਿਸ ਅਜੇ ਜਵਾਨ ਆ। ਸੋ ਇਲੈਕਸ਼ਨ ਦੇ ਵਿੱਚ ਦੇਖਦੇ ਆ, ਜਦੋਂ ਤੋਂ ਹੀ ਕਮਲਾ ਹੈਰਿਸ ਮੈਦਾਨ ਦੇ ਵਿੱਚ ਆਈ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੁਇਟ ਕਰ ਗਏ ਆ ਤੇ ਡੈਮੋਕ੍ਰੇਟ ਪਾਰਟੀ ਨੂੰ, ਡੈਮੋਕ੍ਰੇਟ ਕੈਂਡੀਡੇਟਸ ਨੂੰ ਕਾਫੀ ਜ਼ਿਆਦਾ ਜਿਹੜਾ ਆ ਉਹ ਬੂਸਟ ਮਿਲਿਆ ਹੈਗਾ। ਤੇ ਟਰੰਪ ਹੁਣੀ ਇਹ ਕਹਿੰਦੇ ਆ ਵੀ ਬਹੁਤ ਸ਼ੌਕਿੰਗ ਪਿਕ ਹੈਗਾ
ਵੀ ਇਹ ਯੂਸ ਜੋ ਲੋਕ ਆ ਜੀਵ ਲੋਕ ਆ ਉਹਨਾਂ ਲਈ ਇਨਸਲਟਿੰਗ ਹੈਗਾ। ਜਿਹੜੇ ਲੋਕ ਸਿਕਿਉਰਿਟੀ ਚਾਹੁੰਦੇ ਹੈਗੇ ਉਹਨਾਂ ਦੇ ਲਈ ਇਨਸਲਟਿੰਗ ਹੈਗਾ। ਤੇ ਜੋ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ ਉਹਦੇ ਲਈ ਵੀ ਇੱਕ ਤਰ੍ਹਾਂ ਦੇ ਨਾਲ ਇਹ ਇਨਸਲਟਿੰਗ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜੋ ਵਿਰੋਧ ਆ ਉਹ ਆਪਾਂ ਦੇਖਾਂਗੇ, ਪਰ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਆਣਗੇ, ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ ਹੈਗੇ ਆ, ਸੋ ਉਹਨਾਂ ਨੂੰ ਬੂਸਟ ਵੀ ਮਿਲੂਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ ਦੀ ਸਭ ਤੋਂ ਵੱਡੀ ਕੌਮਾਂਤਰੀ ਖਬਰ ਜਿਹਦੇ ਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਇਜ਼ਰਾਈਲ ਦੇ ਉਸ ਬਿਆਨ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਉਂਦਾ ਜਾਂ ਮਰਿਆ ਫੜੇ ਜਾਣ ਤੱਕ ਜਿਹੜਾ ਜ਼ਾਈਆ ਸਿਨਵਰ ਹੈ, ਹਮਾਸ ਦਾ ਲੀਡਰ ਆ, ਉਹਦੀ ਭਾਲ ਜਾਰੀ ਰਹੇਗੀ। ਅਸਲ ਦੇ ਵਿੱਚ 7 ਅਕਤੂਬਰ ਨੂੰ ਜਿਹੜਾ ਕਤਲੇਆਮ ਹੋਇਆ ਸੀਗਾ ਉਹਦੇ ਪਿੱਛੇ ਹਮਾਸ ਦੇ ਗਾਜ਼ਾ ਦੇ ਵਿੱਚ ਜਿਹੜਾ ਆਗੂ ਆ ਜ਼ਾਈਆ ਸਿਨਵਰ, ਜਿਹਨੂੰ ਹਮਾਸ ਲੀਡਰਸ਼ਿਪ ਦੁਆਰਾ ਮੁਖੀ ਨਾਮਜ਼ਦ ਕੀਤਾ ਗਿਆ ਸੀ, ਉਹਦੇ ਹੱਥ ਹੋਣ ਦੀਆਂ ਖਬਰਾਂ ਤੇ ਇਜ਼ਰਾਈਲ ਦੇ ਆਗੂਆਂ ਨੇ ਜਿਹੜੀ ਉਹ ਟਿੱਪਣੀ ਕੀਤੀ ਹੈ। ਇਜ਼ਰਾਈਲੀ ਵਿਦੇਸ਼ ਮੰਤਰੀ ਇਸਰਾਈਲ ਕਾਟਜ਼ ਨੇ ਕਿਹਾ ਕਿ ਇਸਮਾਇਲ ਹਨੀ ਦੀ ਥਾਂ ਤੇ ਹਮਾਸ ਦੇ ਨਵੇਂ ਨੇਤਾ ਵਜੋਂ ਕੱਟੜਪੰਥੀ ਜਿਹੜਾ ਯਾਹੀਆ ਸਿਨਵਰ ਆ ਉਹਦੀ ਨਿਯੁਕਤੀ ਹੀ ਉਸ ਨੂੰ ਤੇਜ਼ੀ ਦੇ ਨਾਲ ਖਤਮ ਕਰਨ ਤੇ ਇਸ ਘਟੀਆ ਸੰਗਠਨ ਨੂੰ ਧਰਤੀ ਤੋਂ ਮਿਟਾਉਣ ਦੇ ਲਈ ਮਜਬੂਰ ਕਰਨ ਵਾਲਾ ਇੱਕ ਹੋਰ ਕਾਰਨ ਜਿਹੜਾ ਉਹ ਬਣ ਚੁੱਕਿਆ ਹੈ। ਡੈਨੀਅਲ ਹਗਾਰੀ ਜਿਹੜੇ ਕਿ ਇਜ਼ਰਾਈਲ ਡਿਫੈਂਸ ਫੋਰਸਿਸ ਦੇ ਬੁਲਾਰੇ ਨੇ, ਉਹਨਾਂ ਨੇ ਕਿਹਾ ਕਿ ਸਾਊਦੀ ਅਰਬ ਦੇ ਜਿਹੜੇ ਅਰਬੀਆ ਦੇ ਨਾਲ ਇੱਕ ਇੰਟਰਵਿਊ ਕੀਤੀ ਸੀ ਜਿਹੜਾ ਸਾਊਦੀ ਅਰਬ ਤੋਂ ਚੱਲਦਾ। ਉਹਨਾਂ ਨੇ ਕਿਹਾ ਕਿ ਯਾਹੀਆ ਸਿਨਵਰ ਨੂੰ ਇੱਕ ਅਸੀਂ ਟੈਰਰਿਸਟ ਕਹਿੰਦੇ ਹਾਂ, ਜਿਹੜਾ ਕਿ 7 ਅਕਤੂਬਰ ਨੂੰ ਜਿਹੜਾ ਵਹਿਸ਼ੀ ਹਮਲਾ ਹੋਇਆ ਸੀਗਾ ਸਭ ਤੋਂ ਵੱਡਾ, ਉਹਦੇ ਲਈ ਉਹ ਜ਼ਿੰਮੇਵਾਰ ਹੈ। ਜਿਹੜਾ ਡਿਜੀਟਲ ਡਿਪਲੋਮੈਸੀ ਬਿਊਰੋ ਦੇ ਡਾਇਰੈਕਟਰ ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ, ਉਹਨਾਂ ਨੇ ਵੀ ਟਵਿੱਟਰ ਦੇ ਉੱਤੇ ਇਸ ਬਾਰੇ ਟਿੱਪਣੀ ਕੀਤੀ ਸੀਗੀ। ਉਹ ਕਹਿੰਦੇ ਕਿ ਅੱਜ ਵੀ ਸਾਨੂੰ ਪਤਾ ਹੈ ਕਿ ਜਿਹੜਾ ਹਮਾਸ ਦਾ ਇਹ ਲੀਡਰ ਹੈ, ਇਹ ਜਿਹੜੀ ਸਿਆਸੀ ਸ਼ਾਖਾ ਹੈ ਇਹਨਾਂ ਦੀ, ਤੇ ਦੂਜੀ ਨੂੰ ਉਹਨਾਂ ਨੇ ਕਿਹਾ ਕਿ ਟੈਰਰਿਸਟ ਬ੍ਰਾਂਚ ਹੈ, ਇਹਦੇ ਵਿੱਚ ਹੁਣ ਕੋਈ ਅੰਤਰ ਨਹੀਂ ਹੈ। ਤੇ ਸਿਨਵਰ ਦੀ ਭਾਲ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਉਹਨੂੰ ਮਰਿਆ ਜਾਂ ਫਿਰ ਜਿਉਂਦਾ ਨਹੀਂ ਫੜ ਲੈਂਦੇ। ਪਰ ਦੂਜੇ ਪਾਸੇ ਆਪਾਂ ਦੇਖਿਆ ਕਿ ਗਾਜ਼ਾ ਦੇ ਇਲਾਕਿਆਂ ਦੇ ਵਿੱਚ, ਫਿਲਸਤੀਨ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਕਦੇ ਹਸਪਤਾਲ, ਕਦੇ ਕਿਤੇ ਜਿਹੜਾ ਉਹ ਹਮਲੇ ਹੁੰਦੇ ਨੇ ਤੇ ਕੈਂਪਾਂ ਦੇ ਉੱਤੇ ਹਮਲੇ ਹੁੰਦੇ ਨੇ, ਜਿਹਦੇ ਵਿੱਚ ਬੇਗੁਨਾਹ ਲੋਕ ਜਿਹੜੇ ਨੇ ਉਹ ਲਗਾਤਾਰ ਮਾਰੇ ਜਾ ਰਹੇ ਨੇ। ਹੁਣ ਤੱਕ 40,000 ਬੰਦਾ ਜਿਹੜਾ ਉਹ ਇਸ ਜੰਗ ਦੀ ਭੇਂਟ ਚੜ੍ਹ ਚੁੱਕਿਆ, ਇਹਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਤੇ ਤਕਰੀਬਨ ਮਿਲੀਅਨ ਤੋਂ ਉੱਪਰ ਲੋਕ ਜਿਹੜੇ ਨੇ ਉਹ ਆਪਣੀਆਂ ਸੁਰੱਖਿਅਤ ਥਾਵਾਂ ਨੂੰ ਭਾਲਦੇ ਹੋਏ ਇਹਨਾਂ ਟਿਕਾਣਿਆਂ ਤੋਂ ਹਿਜਰਤ ਕਰ ਚੁੱਕੇ ਨੇ, ਮਤਲਬ ਉਹ ਇੱਥੋਂ ਪਲਾਇਨ ਕਰ ਚੁੱਕੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਸਕਾਡ ਦੇ ਜਿਹੜੇ ਮੈਂਬਰ ਹੈਗੇ ਆ USA ਦੇ ਵਿੱਚ, ਉਹਨਾਂ ਦੇ ਰਿਪਰੈਜ਼ੈਂਟੇਟਿਵ ਕੋਰੀ ਬੁਸ਼ ਆ, ਉਸ ਨੂੰ ਕਾਫੀ ਜ਼ਿਆਦਾ ਜਿਹੜਾ ਆ ਲਾਸ ਹੋਇਆ ਹੈਗਾ। ਰੀਸੈਂਟਲੀ ਜਿਹੜੀਆਂ ਇਲੈਕਸ਼ਨ ਹੋਈਆਂ ਆ ਮਜ਼ੂਰੀ ਦੇ ਵਿੱਚ, ਉੱਥੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈਗਾ। ਕੰਜ਼ਰਵੇਟਿਵ ਤੇ ਪ੍ਰੋ ਇਜ਼ਰਾਈਲੀ ਗਰੁੱਪ ਜੋ ਆ ਇਹਦੇ ਵਿੱਚ ਕਾਫੀ ਖੁਸ਼ ਹੈਗੇ ਆ। ਕੋਰੀ ਬੁਸ਼ ਬੜੀ ਪ੍ਰੋਮੀਨੈਂਟ ਮੈਂਬਰ ਡੈਮੋਕ੍ਰੈਟਿਕ ਪਾਰਟੀ ਦੀ ਸੀ, ਤੇ ਉਸ ਨੂੰ ਜਿਹੜਾ ਆ ਕੱਲ ਜਿਹੜੀ ਇਲੈਕਸ਼ਨ ਹੋਈ ਸੀ, ਉਹਦੇ ਵਿੱਚ ਜਿਹੜੀ ਆ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਕੋਰੀ ਬੁਸ਼ ਕੰਟਰੋਵਰਸ਼ੀਅਲ ਬੜੀ ਲਾਅ ਮੇਕਰ ਆ। ਇਹ ਉਸ ਟਾਈਮ ਦੇ ਨਿਊਜ਼ ਦੇ ਵਿੱਚ ਆਈ ਸੀ ਜਦੋਂ ਬਲੈਕ ਲਾਈਵਜ਼ ਮੈਟਰ ਮੂਵਮੈਂਟ ਜੋ ਚੱਲੀ ਸੀਗੀ, ਤੇ 2 ਵਾਰ ਕਾਂਗਰਸਮੈਨ ਵੀ ਰਹੀ ਹੈਗੀ ਆ, ਤੇ ਇਹਨੂੰ ਸੇਂਟ ਲੂਇਸ ਕਾਉਂਟੀ ਦੀ ਪ੍ਰੋਸੀਕਿਊਟਰ ਵੀ ਰਹੀ ਹੈਗੀ ਆ। ਤੇ ਬਹੁਤ ਸਾਰੇ ਲੋਕ ਇਹਦੇ ਬਿਆਨਾਂ ਤੋਂ ਔਖੇ ਸੀ, ਖਾਸ ਕਰਕੇ ਇਜ਼ਰਾਈਲ ਤੇ ਪੈਲਸਤੀਨੀਅਨ ਵਾਲਾ ਜੋ ਮੁੱਦਾ ਹੈਗਾ। ਸੋ ਇਹ ਇੱਕ ਝਟਕਾ ਜਿਹੜਾ ਆ ਪ੍ਰੋਗਰੈਸਿਵ ਜਾਂ ਡੈਮੋਕ੍ਰੇਟ ਹੈਗੇ ਆ ਉਹਨਾਂ ਨੂੰ ਜ਼ਰੂਰ ਲੱਗਾ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਗਵਾਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਹੈ। ਮੈਕਸੀਕੋ ਦੇ ਵਿੱਚ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਹਦੇ ਵਿੱਚ 9 ਜਣਿਆਂ ਦੀ ਮੌਤ ਹੋਈ ਹੈ। ਮੱਧ ਮੈਕਸੀਕੋ ਸੂਬੇ ਦੇ ਪੁਏਬਲਾ ਦੇ ਗੁਆਡਾਲੂਪੇ ਵਿਕਟੋਰੀਆ ਦੇ ਇਲਾਕਿਆਂ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੇਂਟ ਲੂਇਸ ਜਿਹੜਾ ਉਸ ਤੋਂ ਗੁਆਡਾਲੂਪੇ ਵਿਕਟੋਰੀਆ ਤੱਕ ਹਾਈਵੇ ਦੇ 4 ਕਿਲੋਮੀਟਰ ਤੱਕ ਜਿਹੜੇ ਵਾਹਨ ਸੀਗੇ, ਜਿਹੜੀਆਂ ਕਾਰਾਂ ਸੀਗੀਆਂ, ਉਹਨਾਂ ਦੀ ਆਮੋ ਸਾਹਮਣੀ ਟੱਕਰ ਹੋ ਗਈ ਸੀਗੀ। ਉਸ ਤੋਂ ਬਾਅਦ 9 ਲੋਕਾਂ ਦੇ ਬਾਰੇ ਮਾਰੇ ਜਾਣ ਬਾਰੇ ਪਤਾ ਲੱਗਿਆ, ਪਰ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਮੌਤਾਂ ਦੀ ਗਿਣਤੀ ਵੱਧ ਹੋ ਸਕਦੀ ਹੈ, ਕਿਉਂਕਿ ਹਜੇ ਤੱਕ ਕਈ ਕਾਰਾਂ ਅਜਿਹੀਆਂ ਨੇ ਜਿਹੜੀਆਂ ਆਪਸ ਵਿੱਚ ਹੀ ਭਿੜੀਆਂ ਹੋਈਆਂ ਨੇ, ਪਰ ਉਹਨਾਂ ਦੇ ਵਿੱਚੋਂ ਕੋਈ ਵੀ ਜ਼ਖਮੀ ਜਾਂ ਜਿਹੜਾ ਜਿਉਂਦਾ ਬੰਦਾ ਉਹ ਬਾਹਰ ਨਹੀਂ ਕੱਢਿਆ ਜਾ ਸਕਿਆ।
4 ਕਿਲੋਮੀਟਰ ਤੱਕ ਜਿਹੜੀ ਲੰਬੀ ਆ ਉਹ ਕਾਰਾਂ ਦੀ ਆਪਸੀ ਜਿਹੜੀ ਹੈ ਆਮੋ ਸਾਹਮਣੀ ਟੱਕਰ ਹੋ ਗਈ ਸੀਗੀ, ਜਿਸ ਤੋਂ ਬਾਅਦ ਇਹ ਬੜੀ ਇੱਕ ਦੋ ਵਹੀਕਲਸ ਨੂੰ ਤਾਂ ਦੱਸਦੇ ਆ ਕਿ ਅੱਗ ਵੀ ਲੱਗੀ ਹੋਈ ਆ, ਪਰ ਇਸੇ ਕਰਕੇ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਮੌਤਾਂ ਦਾ ਅੰਕੜਾ ਇਹ ਹੋਰ ਵੀ ਵੱਧ ਸਕਦਾ ਜੀ। ਅਗਲੀ ਖਬਰ ਵੱਲ ਚਲੀਏ ਤੇ ਬੇਕਰਸਫੀਲਡ ਦੇ ਲਾਗੇ ਜਿਹੜਾ ਟਾਊਨ ਆ ਲੈਮੌਂਟ, ਉੱਥੇ ਕੱਲ ਰਾਤੀ 9 ਵਜੇ ਦੇ ਕਰੀਬ ਕਾਫੀ ਵੱਡਾ ਭੁਚਾਲ ਆਇਆ। ਮੈਗਨੀਟਿਊਡ 5.2 ਦਾ ਜਿਹੜਾ ਭੁਚਾਲ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਉਸਨੇ ਪੂਰਾ ਸਦਰਨ ਕੈਲੀਫੋਰਨੀਆ ਨੂੰ ਹਿਲਾ ਕੇ ਰੱਖ ਦਿੱਤਾ। ਤੇ ਕਰਨ ਕਾਉਂਟੀ ਦਾ ਇਹ ਜਿਹੜਾ ਸ਼ਹਿਰ ਲੈਮੌਂਟ ਆ, ਉੱਥੇ 7.3 ਮੀਲ ਡੂੰਘਾ ਜਿਹੜਾ ਭੁਚਾਲ ਆ, ਤੇ ਉਸ ਤੋਂ ਬਾਅਦ 50 ਤੋਂ ਵੱਧ ਜਿਹੜੇ ਭੁਚਾਲ ਆ ਉਹ ਆ ਚੁੱਕੇ ਹੈਗੇ ਆ। ਤੇ ਕਹਿੰਦੇ ਵੀ 90 ਮੀਲ ਦੂਰ ਤੱਕ ਜਿਹੜਾ ਭੁਚਾਲ ਆ ਇਹ ਫੀਲ ਕੀਤਾ ਗਿਆ। ਲੱਕਲੀ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਮੇਜਰ ਕੋਈ ਇਦਾਂ ਦੀ ਜਿਹੜੀ ਖਬਰ ਨਹੀਂ ਆਈ ਹੈਗੀ। ਲਾਸ ਐਂਜਲਸ ਏਰੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੇ ਵੀ ਜਿਹੜਾ ਰਿਪੋਰਟ ਕੀਤਾ ਵੀ ਕਾਫੀ ਝਟਕੇ ਜਿਹੜੇ ਉਹਨਾਂ ਨੇ ਮਹਿਸੂਸ ਕੀਤੇ ਹੈਗੇ ਆ। ਬੇਕਰਫੀਲਡ ਏਰੀਆ ਦੇ ਵਿੱਚ ਮੇਰੇ ਖਿਆਲ 'ਚ ਇਸ ਵਾਰੀ ਸਭ ਤੋਂ ਵੱਡਾ ਇਹ ਭੁਚਾਲ ਸੀ 5.2 ਦਾ, ਕਿਉਂਕਿ ਯੂਜ਼ਲੀ ਬੇਕਰਫੀਲਡ ਵਾਲਾ ਏਰੀਆ ਇਹ ਭੁਚਾਲ ਇਹ ਅਰਥਕੁਇਕ ਪ੍ਰੋਨ ਨਹੀਂ ਹੈਗਾ, ਇੱਧਰ ਭੁਚਾਲ ਨਹੀਂ ਆਦੇ, ਪਰ ਇਸ ਵਾਰੀ ਇਹ ਆਇਆ ਹੈਗਾ। USGS ਜੋ ਯੂਨਾਈਟਿਡ ਸਟੇਟ ਜਿਓਲੋਜੀਕਲ ਸਰਵੇ ਹੈਗਾ, ਉਹਨਾਂ ਨੇ ਕਿਹਾ 50 ਤੋਂ ਵੱਧ ਜਿਹੜੇ ਆਫਟਰ ਸ਼ੌਕ ਆ ਉਹ ਮੰਗਲਵਾਰ ਰਾਤ ਨੂੰ ਜਿਹੜਾ 9 ਵਜੇ ਦੇ ਕਰੀਬ ਭੁਚਾਲ ਆਇਆ ਸੀ, ਉਸ ਤੋਂ ਬਾਅਦ 2.5 ਤੋਂ ਲੈ ਕੇ 4.5 ਮੈਗਨੀਟਿਊਡ ਦੇ ਭੁਚਾਲ ਆਏ ਹੈਗੇ ਆ। ਫੌਕਸ 11 ਲਾਸ ਐਂਜਲਸ ਨੇ ਰਿਪੋਰਟ ਕੀਤਾ ਵੀ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਜਿਹੜਾ ਐਕਟੀਵੇਟ ਕਰ ਦਿੱਤਾ ਗਿਆ ਸੀ ਤਾਂ ਕਿ ਪੂਰੀ ਸਿਟੀ ਦੇ ਵਿੱਚ ਉਹ ਚੈੱਕ ਕਰਨ ਕਿਸੇ ਤਰ੍ਹਾਂ ਦਾ ਕੋਈ ਸਟਰਕਚਰਲ ਡੈਮੇਜ ਤਾਂ ਨਹੀਂ ਜਾਂ ਕਿਤੇ ਅੱਗ ਵਗੈਰਾ ਤਾਂ ਨਹੀਂ। ਲਾਸ ਐਂਜਲਸ ਦੇ ਮੇਅਰ ਕੈਰਨ ਵਾਸ ਨੇ ਵੀ ਅਨਾਉਂਸ ਕੀਤਾ ਕਿਸੇ ਤਰ੍ਹਾਂ ਦੀ ਜਿਹੜੀ ਇੰਜਰੀ ਜਾਂ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ। ਜੀ ਬਿਲਕੁਲ, ਮੌਸਮ ਦੇ ਵਿਗੜੇ ਮਿਜ਼ਾਜ ਦੀ ਗੱਲ ਕਰੀਏ ਤਾਂ ਗੱਲ ਕਰੀਏ ਓਹਾਇਓ ਦੇ ਵਿੱਚ ਵੀ ਤਕਰੀਬਨ ਸਟੋਰਮ ਕਰਕੇ, ਤੂਫਾਨ ਕਰਕੇ ਜਿਹੜਾ ਉਹ ਘੱਟੋ ਘੱਟ 3 ਲੱਖ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਵਾਈਡ ਸਪਰੈਡ ਨੇ ਇਹ ਰਿਪੋਰਟ ਕੀਤਾ ਕਿ ਤਕਰੀਬਨ 3,34,000 ਜਿਹੜੇ ਕਸਟਮਰਸ ਨੇ ਉਹ ਪ੍ਰਭਾਵਿਤ ਹੋਏ ਨੇ। ਨੈਸ਼ਨਲ ਵੈਦਰ ਸਰਵਿਸ ਜਿਹੜੇ ਨੇ ਕਲੀਵਲੈਂਡ ਦੇ ਵਿੱਚ, ਉਹਨਾਂ ਨੇ ਰਿਪੋਰਟ ਕੀਤਾ ਕਿ ਹੁਣ ਤੱਕ ਇਹ ਪਤਾ ਲੱਗਿਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਆਊਟੇਜ ਆ ਉਹਨੂੰ ਬਹਾਲ ਨਹੀਂ ਕੀਤਾ ਜਾ ਸਕਿਆ। ਤੇ ਫੋਰਕਾਸਟਰਸ ਨੇ ਜਿਹੜੀ ਇਹ ਵੀ ਰਿਪੋਰਟ ਕੀਤਾ ਕਿ ਆਉਣ ਵਾਲੇ ਕੁਝ ਜਿਹੜੇ ਘੰਟੇ ਨੇ ਉਹਨਾਂ ਦੇ ਵਿੱਚ ਜਿਹੜੇ ਬਰੁਕਫੀਲਡ ਤੋਂ ਲੈ ਕੇ ਯੈਂਕੀ ਲੇਕ ਦੇ ਇਲਾਕੇ ਨੇ ਜਾਂ ਹੋਰ ਇਲਾਕੇ ਨੇ ਉਹਨਾਂ ਦੇ ਵਿੱਚ ਭੁਚਾਲ ਜਿਹੜਾ ਮਾਫ ਕਰਨਾ ਤੂਫਾਨ ਜਿਹੜਾ ਉਹ ਦੁਬਾਰਾ ਦਸਤਕ ਦੇ ਸਕਦਾ ਹੈ। ਕਲੀਵਲੈਂਡ ਦੇ ਨਾਲ ਨਾਲ ਜਿਹੜਾ ਪਰਮਾ ਜਾਂ ਹੋਰ ਜਿਹੜੇ ਇਲਾਕੇ ਨੇ ਸ਼ੇਕਰ ਹਾਈਟਸ ਦੇ, ਉੱਥੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਕਸਟਮਰਸ ਨੇ ਪਾਵਰ ਦੇ ਉਹ ਪ੍ਰਭਾਵਿਤ ਹੋਏ ਨੇ। ਲੇਕ ਕਾਉਂਟੀ, ਲੋਰੇਨ ਕਾਉਂਟੀ ਤੇ ਗਿਊਗਾ ਕਾਉਂਟੀ ਜਿਹੜੇ ਨੇ ਇੱਥੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਸਟਮਰ ਨੇ ਉਹ ਸਭ ਤੋਂ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਨੇ। ਪਾਵਰ ਆਊਟੇਜ ਹਲੇ ਵੀ ਉੱਥੇ ਜਾਰੀ ਆ ਤੇ ਜਿਹੜੇ ਹੋਰ ਜਿਹੜੀਆਂ ਏਜੰਸੀਜ਼ ਨੇ ਜਿਹੜੀਆਂ ਨਿਊਜ਼ ਰਿਪੋਰਟ ਉੱਥੋਂ ਕਰ ਰਹੀਆਂ ਨੇ ਲਗਾਤਾਰ, ਤਾਂ ਉਹਨਾਂ ਨੇ ਕਿਹਾ ਕਿ ਬਰੁਕ ਪਾਰਕ ਜਿਹੜਾ ਇਲਾਕਾ ਵਾ ਉੱਥੇ ਤਕਰੀਬਨ ਉਹਨਾਂ ਦੇ ਸਮੇਤ ਕੁਝ ਅਜਿਹੇ ਇਲਾਕੇ ਨੇ ਜਿੱਥੇ ਆਵਾਜਾਈ ਵੀ ਤਕਰੀਬਨ ਜਿਹੜੀ ਆ ਉਹ ਰੁਕੀ ਹੋਈ ਆ, ਕਿਉਂਕਿ ਵੱਡੀ ਗਿਣਤੀ ਜਿਹੜੇ ਦਰਖਤ ਨੇ ਉਹ ਟੁੱਟ ਕੇ ਸੜਕਾਂ ਦੇ ਉੱਤੇ ਡਿੱਗ ਪਏ ਨੇ, ਜਿਸ ਕਰਕੇ ਬਹੁਤ ਵੱਡੇ ਇਲਾਕਿਆਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਅਜਿਹੇ ਨੇ ਜਿੱਥੇ ਆਵਾਜਾਈ ਹਲੇ ਬਹਾਲ ਕਰਨੀ ਥੋੜੀ ਔਖੀ ਹੋਈ ਪਈ ਆ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੀ ਜਿਹੜੀ ਪੁਲਿਸ ਆ ਉਹ ਬਹੁਤ ਅਲਰਟ ਆ ਤੇ ਬਹੁਤ ਜ਼ਿਆਦਾ ਅਪਸੈਟ ਆ ਵੀ ਸੈਕਰਾਮੈਂਟੋ ਏਰੀਏ ਦੇ ਕੁਝ ਜਿਹੜੇ ਬੱਚੇ ਆ ਉਹ ਕਾਰਾਂ ਚੋਰੀ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾ ਰਹੇ ਆ, ਤੇ ਜਦੋਂ ਉਹ ਕਾਰਾਂ ਚੋਰੀ ਕਰਦੇ ਆ ਉਸ ਤੋਂ ਬਾਅਦ ਜੇ ਕੋਈ ਪੁਲਿਸ ਵਾਲਾ ਦਿਸਦਾ ਆ ਉਹਨੂੰ ਜਾਣ ਕੇ ਉਹਦੇ ਕੋਲੋਂ ਸਪੀਡ ਲਾ ਕੇ ਉਹ ਰਨ ਕਰਦੇ ਆ ਤਾਂ ਕਿ ਉਹਨਾਂ ਨੂੰ ਪਰਸਿਊਟ ਕੀਤਾ ਜਾ ਸਕੇ, ਤਾਂ ਕਿ ਜਿਹੜੀ ਪੁਲਿਸ ਦੀ ਕਾਰ ਆ ਉਹਨਾਂ ਨੂੰ ਫੋਲੋ ਕਰੇ। ਤੇ ਸੈਕਰਾਮੈਂਟੋ ਦੀ ਜਿਹੜੀ ਲਾ ਐਨਫੋਰਸਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਜ਼ਿਆਦਾ ਜਿਹੜਾ ਟਰਬਲਿੰਗ ਟ੍ਰੈਂਡ ਆ, ਬਹੁਤ ਹੀ ਜ਼ਿਆਦਾ ਮਾੜਾ ਟ੍ਰੈਂਡ ਆ ਬੱਚਿਆਂ ਦੇ ਲਈ ਜੋ ਕਾਰਾਂ ਚੋਰੀ ਕਰਦੇ ਆ ਤੇ ਰੈਕਲੈਸਲੀ ਡਰਾਈਵ ਕਰਦੇ ਹੈਗੇ ਆ। ਤੇ ਕੁਝ ਕੇਸਸ ਦੇ ਵਿੱਚ ਆਫੀਸਰਸ ਨੂੰ ਪਰਸਿਊਟ ਵੀ ਕਰਨਾ ਪਿਆ ਹੈਗਾ। ਸਿਟੀ ਆਫ ਸੈਕਰਾਮੈਂਟੋ ਦੇ ਪੁਲਿਸ ਚੀਫ ਨੇ ਇਹ ਕਿਹਾ, ਐਂਥਨੀ ਗੈਂਬਲ ਜੋ ਹੈਗੇ ਆ, ਭਈ ਸਾਨੂੰ ਜਿਹੜੀ ਆ ਕਮਿਊਨਿਟੀ ਦੀ ਵੀ ਹੈਲਪ ਦੀ ਜ਼ਰੂਰਤ ਹੈਗੀ ਆ ਤਾਂ ਕਿ ਉਹਨਾਂ ਨੂੰ ਇਮੀਡੀਏਟਲੀ ਦੱਸਿਆ ਜਾ ਸਕੇ ਵੀ ਕਿੱਥੇ ਕਾਰ ਚੋਰੀ ਹੋਈ ਆ ਜਾਂ ਕੋਈ ਪਛਾਣਦਾ ਹੈਗਾ ਆ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਮਾੜਾ ਟ੍ਰੈਂਡ ਆ ਚੋਰੀ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਪਾ ਦੇਣਾ ਤਾਂ ਕਿ
ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਨਸਟੀਗੇਟ ਕਰਨਾ ਵੀ ਸਾਨੂੰ ਫੋਲੋ ਕਰਨ। ਹੂੰ, ਉਹ ਜਿਹੜੇ ਸੀਨ ਆ ਉਹਦੇ ਨਾਲ ਜਿਹੜੇ ਹੋਰ ਯੂਥ ਆ, ਹੋਰ ਬੱਚੇ ਆ, ਉਹ ਵੀ ਉਹਨਾਂ ਨਾਲ ਦੇਖ ਕੇ ਕਹਿੰਦੇ ਵੀ ਮੈਂ ਵੀ ਇਦਾਂ ਕਰ ਸਕਦਾ ਹੈਗਾ। ਜੀ ਸੈਕਰਾਮੈਂਟੋ ਡਿਪਟੀਜ਼ ਨੇ 2 ਟੀਨੇਜਰਸ ਨੂੰ ਪਿਛਲੇ ਦਿਨਾਂ ਦੇ ਵਿੱਚ ਅਰੈਸਟ ਵੀ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਕਾਰ ਚੋਰੀ ਕੀਤੀ ਸੀ ਤੇ ਪੁਲਿਸ ਵਾਲਿਆਂ ਨੂੰ ਇਨਸਟੀਗੇਟ ਕੀਤਾ ਸੀ ਵੀ ਉਹ ਉਹਨਾਂ ਨੂੰ ਫੋਲੋ ਕਰਨ। ਬਾਅਦ ਦੇ ਵਿੱਚ ਉਹ ਇੱਕ ਐਕਸੀਡੈਂਟ ਵੀ ਜਿਹੜਾ ਆ ਉਹਦੇ ਵਿੱਚ ਇਨਵੋਲਵ ਹੋਏ। ਤੇ ਇਹ ਸਾਰੀ ਜਿਹੜੀ ਇਨਸੀਡੈਂਟ ਸੀ ਇਹਨੂੰ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਜੀ ਲਾਈਵ ਸਟ੍ਰੀਮ ਕੀਤਾ ਗਿਆ ਸੀ। ਇਹ ਇੰਨਾ ਜ਼ਿਆਦਾ ਜਿਹੜਾ ਸੀਰੀਅਸ ਆ, ਕਹਿੰਦੇ ਭਈ ਰੀਅਲ ਲਾਈਫ ਵੀਡੀਓ ਗੇਮ ਜਿਹੜੀ ਆ, ਅਮਰ ਗਾਂਧੀ ਕਰਕੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਤੋਂ ਉਹਨਾਂ ਨੇ ਇਹ ਦੱਸਿਆ ਹੈਗਾ। ਜੂਨ ਦੇ ਵਿੱਚ ਜਿਹੜੇ ਡਿਪਟੀਜ਼ ਆ ਉਹਨਾਂ ਨੇ ਕਿਹਾ ਵੀ 3 ਟੀਨੇਜਰਸ ਨੂੰ ਅਰੈਸਟ ਕੀਤਾ ਗਿਆ ਸੀ ਜਦੋਂ ਹਾਈ ਸਪੀਡ ਚੇਜ ਤੋਂ ਬਾਅਦ, ਜਦੋਂ ਉਹਨਾਂ ਨੇ ਐਸਯੂਵੀ ਨੂੰ ਚੋਰੀ ਕਰ ਲਿਆ ਸੀ ਤੇ ਚੋਰੀ ਕਰਕੇ ਉਹ ਚਲਾ ਰਹੇ ਸੀ। ਜੀ ਹਰਜੋਤ ਸਿੰਘ ਖਾਲਸਾ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਿਹੜਾ ਉਹਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਬ੍ਰੇਕ ਤੋਂ ਬਾਅਦ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਕੱਲ੍ਹ ਵੀ ਜਿੱਦਾਂ ਆਪਾਂ ਸ਼ਾਮ ਦੀ ਖਬਰ ਦੇ ਵਿੱਚ ਸ਼ੇਅਰ ਕੀਤਾ ਸੀਗਾ ਵੀ ਪ੍ਰੈਜ਼ੀਡੈਂਟ ਟਰੰਪ ਅਤੇ ਹੋਰ ਪੋਲੀਟੀਕਲ ਲੀਡਰਸ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਇੱਕ ਇਰਾਨੀਅਨ ਏਜੰਟ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਆਸਿਫ ਮਰਚੈਂਟ, ਜਿਸ ਦਾ ਪੂਰਾ ਨਾਂ ਆਸਿਫ ਰਜ਼ਾ ਮਰਚੈਂਟ ਆ ਤੇ ਪਾਕਿਸਤਾਨੀ ਮੂਲ ਦਾ ਆ। ਇਹ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ, ਜਿੱਥੇ ਜਿਹੜੇ ਵੱਖ-ਵੱਖ ਜਿਹੜੇ ਪੁਲਿਸ ਅਧਿਕਾਰੀ ਆ ਜੋ ਕਿ ਐਜ਼ ਏ ਹਿਟਮੈਨ ਪੋਜ਼ ਕਰ ਰਹੇ ਸੀਗੇ, ਉਸ ਨੂੰ ਇਸ ਨੇ ਸੁਪਾਰੀ ਜਿਹੜੀ ਉਹ ਦਿੱਤੀ ਸੀਗੀ। 13 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਟਰੰਪ ਹੋਣਾ ਦੇ ਉੱਤੇ ਹਮਲਾ ਹੁੰਦਾ ਹੈ, ਗੋਲੀ ਜਿਹੜੀ ਉਹਨਾਂ ਦੇ ਉੱਤੇ ਚੱਲਦੀ ਹੈ, ਬਾਲ-ਬਾਲ ਉਹਨਾਂ ਦਾ ਬਚਾਅ ਹੁੰਦਾ ਆ, ਉਸ ਤੋਂ ਇੱਕ ਦਿਨ ਪਹਿਲਾਂ ਹੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ। 46 ਸਾਲਾਂ ਦਾ ਇਹ ਦੱਸਿਆ ਜਾਂਦਾ, ਕਹਿੰਦੇ ਵੀ ਇਹ ਮੌਕਾ ਲੱਭ ਰਿਹਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇੱਥੇ ਕੋਈ ਮੀਟਿੰਗ ਅਰੇਂਜ ਕਰਕੇ ਜਿਹੜੇ ਪੋਲੀਟੀਕਲ ਲੀਡਰਸ ਆ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾਵੇ। ਜਨਰਲ ਜਿਹੜਾ ਸੁਲੇਮਾਨੀ ਸੀਗਾ ਇਰਾਨ ਦਾ, ਉਸ ਨੂੰ ਟਰੰਪ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜਿਹੜਾ ਹਮਲੇ ਦੇ ਵਿੱਚ ਮਾਰ ਦਿੱਤਾ ਸੀਗਾ। ਉਸ ਤੋਂ ਬਾਅਦ ਚ ਇਰਾਨ ਨੇ ਕਿਹਾ ਸੀ ਅਸੀਂ ਤੁਹਾਡੇ ਤੋਂ ਬਦਲਾ ਲੈਣਾ ਆ। 13 ਜੁਲਾਈ ਵਾਲੇ ਹਮਲੇ ਤੋਂ ਪਹਿਲਾਂ ਟਰੰਪ ਹੋਣਾ ਦੇ ਉੱਤੇ ਕਾਫੀ ਇਹ ਜਿਹੜਾ ਚੈਟਰ ਸੀਗਾ, ਇਹ ਰੌਲਾ ਸੀਗਾ ਵੀ ਇਰਾਨੀਅਨ ਜਿਹੜੇ ਆ ਟਰੰਪ ਹੋਣਾ ਨੂੰ ਅਸੈਸੀਨੇਟ ਜਿਹੜੇ ਆ ਉਹ ਕਰਵਾ ਸਕਦੇ ਨੇ। ਸੋ FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਜਿਹੜਾ ਦੱਸਿਆ ਵੀ ਮਰਡਰ ਫਾਰ ਹਾਇਰ ਪਲਾਟ ਉਹ ਐਕਸਪੋਜ਼ ਹੋਇਆ ਆ, ਤੇ ਕਹਿੰਦੇ ਵੀ ਇਹ ਜਿਹੜਾ ਪਾਕਿਸਤਾਨੀ ਨੈਸ਼ਨਲ ਆ ਉਸ ਦੇ ਦੁਆਰਾ ਰਚਿਆ ਗਿਆ ਸੀ, ਜਿਹੜਾ ਕਿ ਇਰਾਨੀਅਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ। ਸੋ ਇਸ ਟਾਈਮ ਉਹਨੇ ਜਿਹੜਾ ਅੰਡਰਕਵਰ ਏਜੰਟ ਸੀਗਾ ਜੋ ਕਿ ਹਿਟਮੈਨ ਦੀ ਤਰ੍ਹਾਂ ਬਣ ਕੇ ਆ ਰਿਹਾ ਸੀ, ਉਸਨੂੰ $5000 ਦਿੱਤਾ ਸੀ। ਇਹ 12 ਜੁਲਾਈ ਨੂੰ ਇਥੋਂ ਮੁਲਕ ਨੂੰ ਛੱਡ ਕੇ ਜਿਹੜਾ ਉਹ ਨਿਕਲਣਾ ਦੌੜਨਾ ਚਾਹੁੰਦਾ ਸੀ, ਪਰ ਉਸ ਤੋਂ ਪਹਿਲਾਂ ਹੀ FBI ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਡੇਢ ਮਹੀਨਾ ਪਹਿਲਾਂ ਹੀ ਉਸਨੇ ਅਮਰੀਕਾ ਦੇ ਵਿੱਚ ਦਾਖਲਾ ਲਿਆ ਸੀਗਾ, ਜਿਹੜਾ ਪਾਕਿਸਤਾਨ ਤੋਂ ਜਿਹੜਾ ਵਿਜ਼ਟਰ ਵੀਜ਼ੇ ਦੇ ਉੱਤੇ। ਕੱਲ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਅਸੈਂਬਲੀ ਬਿੱਲ ਕੈਲੀਫੋਰਨੀਆ ਦਾ 3027, ਜਿਸ ਨੂੰ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਲੈ ਕੇ ਆਏ ਆ, ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਤਾਂ ਕਿ ਕਿਸੇ ਵੀ ਐਕਟਿਵਿਸਟ ਨੂੰ, ਕਿਸੇ ਵੀ ਬੰਦੇ ਜਾਂ ਬੀਬੀ ਨੂੰ ਜੋ ਹੱਕਾਂ ਦੀ ਗੱਲ ਕਰਦਾ ਹੈਗਾ, ਉਸ ਨੂੰ ਬਾਹਰਲੀਆਂ ਸਰਕਾਰਾਂ ਇੱਥੇ ਥ੍ਰੈਟ ਨਾ ਕਰ ਸਕਣ, ਇੰਟੀਮੀਡੇਟ ਨਾ ਕਰ ਸਕਣ, ਮਾਰ ਨਾ ਸਕਣ। ਉਸ ਬਿੱਲ ਦੇ ਸੰਬੰਧ ਵਿੱਚ ਪੰਜਾਬੀ ਰੇਡੀਓ USA ਤੇ ਵੀ ਬਹੁਤ ਸਾਰੀਆਂ ਕਾਲਸ ਆਈਆਂ, ਮੇਰੇ ਖਿਆਲ ਨਾਲ ਜਸਮੀਤ ਕੌਰ ਬੈਂਸ ਉਹਨਾਂ ਦੇ ਆਫਿਸ ਵਿੱਚ ਵੀ ਗਈਆਂ। ਕਈ ਲੋਕਾਂ ਦੇ ਕੁਐਸਚਨ ਸੀ ਵੀ ਇਹ ਕੈਲੀਫੋਰਨੀਆ 'ਚ ਹੋਊਗਾ, USA 'ਚ ਹੋਊਗਾ। ਸਭ ਤੋਂ ਪਹਿਲਾਂ ਇਹ ਕੈਲੀਫੋਰਨੀਆ 'ਚ ਜੇ ਬਿੱਲ ਪਾਸ ਹੋ ਜਾਂਦਾ, ਕਿਉਂਕਿ ਲੱਗਦਾ ਵੀ ਮੈਜੋਰਟੀ ਦੇ ਵਿੱਚ ਜਿਹੜੇ ਅਸੈਂਬਲੀ ਮੈਂਬਰ ਤੇ ਸੈਨੇਟਰਸ ਹੈਗੇ ਆ ਉਹ ਇਸ ਦੇ ਹੱਕ ਵਿੱਚ ਆ। ਜੇ ਕੈਲੀਫੋਰਨੀਆ 'ਚ ਇਹ ਬਿੱਲ ਪਾਸ ਹੋ ਜਾਂਦਾ, ਫਿਰ ਹੋਰ ਸਟੇਟਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਬਣ ਜਾਊਗਾ ਵੀ ਹਾਂ ਕੈਲੀਫੋਰਨੀਆ ਵਾਲਿਆਂ ਨੇ ਕੀਤਾ, ਇੱਥੇ ਵੀ ਕਰੋ। ਤੇ ਅਲਟੀਮੇਟਲੀ ਜਿਹੜਾ ਸਾਡਾ ਐਜ਼ ਏ ਅਮਰੀਕਨ ਸਿਟੀਜ਼ਨ ਗੋਲ ਇਹ ਹੋਣਾ ਚਾਹੀਦਾ ਵੀ USA ਦੀ ਜਿਹੜੀ ਫੈਡਰਲ ਸਰਕਾਰ ਆ, ਪੂਰੇ USA ਦੇ ਵਿੱਚ ਇਹ ਜਿਹੜਾ ਲਾਅ ਆ ਉਹ ਬਣਨਾ ਚਾਹੀਦਾ। ਹਾਲਾਂਕਿ ਉਸ ਲੈਵਲ ਦੇ ਉੱਤੇ ਕਾਫੀ ਆਪਣੇ ਆਰਗੇਨਾਈਜੇਸ਼ਨਸ ਲੱਗੀਆਂ ਵੀ ਹੋਈਆਂ ਹੈਗੀਆਂ ਕੰਮ ਕਰਨ ਵੀ ਹਾਂ ਇਹ ਬਿੱਲ ਜੋ ਆ, ਜਿਸ ਤਰ੍ਹਾਂ ਰਸ਼ੀਆ, ਚਾਈਨਾ, ਹੋਰ ਮੁਲਕ ਵੀ ਹੈਗੇ ਆ, ਟਰਕੀ ਆ, ਹੁਣ ਆ ਦੇਖ ਲਓ ਵੀ ਤੁਹਾਡੇ ਸਾਹਮਣੇ ਵੀ ਪਾਕਿਸਤਾਨੀ ਇੱਕ ਫੜਿਆ ਜਿਹੜਾ ਇਰਾਨ ਦੇ ਵਿੱਚ ਵੀ ਉਹਦਾ ਘਰ ਆ, ਤੇ ਉਹ ਇੱਥੇ ਦੇ ਪੋਲੀਟੀਸ਼ੀਅਨਸ ਇਨਕਲੂਡਿੰਗ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਸੋ ਇਹ ਜੋ ਬਿੱਲ ਆ, ਇਹ ਇੱਕ ਬਹੁਤ ਵਧੀਆ ਬਿੱਲ ਹੋਊਗਾ ਜੋ ਕਿ ਅਮਰੀਕਨ ਸਿਟੀਜ਼ਨਸ ਨੂੰ ਪ੍ਰੋਟੈਕਟ ਕਰੂਗਾ। ਜੀ ਬਿਲਕੁਲ, ਇਹ ਜ਼ਰੂਰੀ ਆ। ਇਸ ਦੇ ਉੱਤੇ ਆਪਾਂ ਕੱਲ ਵੀ ਗੱਲ ਕੀਤੀ ਸੀ, ਤੇ ਇਹ ਰੋਜ਼ਾਨਾ ਹੀ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ ਜਿੰਨੀ ਦੇਰ ਤੱਕ ਇਹ ਬਿੱਲ ਸੈਨੇਟ 'ਚ ਵੀ ਪਾਸ ਨਹੀਂ ਹੋ ਜਾਂਦਾ। ਫੈਡਰਲ ਅਪੀਲ ਕੋਰਟਸ ਨੇ ਮੈਰੀਲੈਂਡ ਦਾ ਅਸੌਲਟ ਸਟਾਈਲ ਵੈਪਨਸ ਦੇ ਉੱਤੇ ਬੈਨ ਆ, ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਉਸ ਨੂੰ ਅਪਹੈਲਡ ਕੀਤਾ ਹੈ, ਯਾਨੀ ਕਿ ਮੰਨ ਲਿਆ ਆ। ਡੈਕੇਡ ਓਲਡ, ਦਹਾਕਾ ਪੁਰਾਣਾ ਜਿਹੜਾ ਮੈਰੀਲੈਂਡ ਦਾ ਮਿਲਟਰੀ ਸਟਾਈਲ ਫਾਇਰ ਆਰਮਸ ਦੇ ਉੱਤੇ ਰੋਕ ਨੂੰ ਲੈ ਕੇ ਇਹ ਜਿਹੜਾ ਆ ਕੇਸ ਚੱਲ ਰਿਹਾ ਸੀ। 4th US ਸਰਕਟ ਆਫ ਅਪੀਲ ਦੇ ਜਿਹੜੇ ਜੱਜ ਆ, ਉਹਨਾਂ ਨੇ ਜਿਹੜੇ ਰਿਜੈਕਟ ਕਰ ਦਿੱਤਾ ਗਨ ਰਾਈਟ ਗਰੁੱਪਸ ਦਾ ਉਸ ਆਰਗੂਮੈਂਟ ਨੂੰ, ਜਿਸ ਦੇ ਵਿੱਚ ਉਹ ਮੈਰੀਲੈਂਡ ਦੇ 2013 ਦੇ ਇਸ ਕਾਨੂੰਨ ਨੂੰ ਗੈਰ ਸੰਵਿਧਾਨਕ ਸੈਕੰਡ ਅਮੈਂਡਮੈਂਟ ਦੇ ਤਹਿਤ ਗਰਦਾਨ ਰਹੇ ਸੀ। US ਸੁਪਰੀਮ ਕੋਰਟ ਨੇ ਇਸ ਕੇਸ ਨੂੰ ਰਿਵਿਊ ਕਰਨ ਤੋਂ ਨਾ ਜਿਹੜੀ ਆ ਉਹ ਮਈ ਮਹੀਨੇ 'ਚ ਕਰ ਦਿੱਤੀ ਸੀ, ਤੇ ਜਿਹੜਾ 4th ਸਰਕਟ ਆ ਉਹ ਕਹਿੰਦੇ ਵੀ ਇਸ ਨੂੰ ਅਜੇ ਵੀ ਕੰਸੀਡਰ ਕਰ ਰਿਹਾ ਸੀ। ਮੈਰੀਲੈਂਡ ਦੇ ਅਧਿਕਾਰੀ ਆਰਗਿਊ ਕਰ ਰਹੇ ਸੀ ਸੁਪਰੀਮ ਕੋਰਟ ਦੇ ਵੱਲ ਨੂੰ
ਵੀ ਇਸ ਨੂੰ ਜਿਹੜਾ ਲੋਅਰ ਕੋਰਟ ਦੇ ਵਿੱਚ ਡੈਫਰ ਕਰ ਦੇਣਾ ਚਾਹੀਦਾ ਹੈ, ਯਾਨੀ ਕਿ ਇਹਨਾਂ ਦੇ ਵੱਲ ਨੂੰ ਘੱਲ ਦੇਣਾ ਚਾਹੀਦਾ ਆ ਇਸ ਦੇ ਉੱਤੇ ਐਕਸ਼ਨ ਲੈਣ ਤੋਂ ਪਹਿਲਾਂ। ਪਲੈਂਟਿਫ ਨੇ ਜਿਹੜਾ ਉਹ ਦੱਸਿਆ ਸੀ। ਮੈਰੀਲੈਂਡ ਨੇ 20 ਸਾਲਾਂ ਦੇ ਬੰਦੇ ਦੇ ਦੁਆਰਾ ਜਦ 20 ਬੱਚੇ ਤੇ 6 ਜਿਹੜੇ ਆ ਅਡਲਟਸ ਨੂੰ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਮਾਰ ਦਿੱਤਾ ਸੀਗਾ ਕਨੈਟੀਕਟ ਦੇ ਵਿੱਚ 2012 ਚ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਦਰਜਨਾਂ ਹੀ ਜਿਹੜੇ ਫਾਇਰ ਆਰਮਸ ਆ ਜਿਨ੍ਹਾਂ ਵਿੱਚ AR-15, AK-47, ਬੈਰਟ 15 ਕੈਲੀਬਰ ਸਨਾਈਪਰ ਰਾਈਫਲ ਤੇ ਇਹਨਾਂ ਨੂੰ ਬੈਨ ਕੀਤਾ ਸੀ, ਜਾਂ ਗਨ ਮੈਗਜ਼ੀਨਸ ਦੇ ਵਿੱਚ 10 ਤੋਂ ਵੱਧ ਰਾਉਂਡ ਦੀ ਜਿਹੜੀ ਲਿਮਿਟ ਆ ਉਸ ਨੂੰ ਉਹਨਾਂ ਨੇ ਲਾ ਦਿੱਤਾ ਸੀਗਾ। ਫਾਇਰ ਆਰਮਸ ਪਾਲਿਸੀ ਕੋਲੀਸ਼ਨ ਵਾਲੇ ਜਿਹੜੇ ਉਹ ਦੱਸਦੇ ਨੇ ਵੀ ਕਹਿੰਦੇ ਵੀ ਉਹਨਾਂ ਦਾ ਜਿਹੜਾ ਪਲੈਂਟਿਫ ਆ ਉਹਨਾਂ ਨੇ ਚੈਲੰਜ ਕੀਤਾ ਸੀ ਮੈਰੀਲੈਂਡ ਦੇ ਇਸ ਕਾਨੂੰਨ ਨੂੰ। ਉਹਨਾਂ ਦਾ ਕਹਿੰਦਾ ਸਾਡਾ ਇੱਕੋ ਇੱਕ ਆਬਜੈਕਟਿਵ ਸੀਗਾ ਵੀ ਜਿੰਨੇ ਵੀ ਕਾਨੂੰਨ ਆ ਉਹਨਾਂ ਨੂੰ, ਇਹ ਜਿਹੜੇ ਬੈਨਸ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਜਿਹੜੇ ਅਸਾਲਟ ਵੈਪਨਸ ਦੇ ਉੱਤੇ ਲਾਇਆ ਗਿਆ ਹੈਗਾ ਆ। ਸੋ ਹੁਣ ਜਿਹੜਾ ਸਰਕਟ ਕੋਰਟ ਨੇ ਉਸ ਬੈਨ ਨੂੰ ਬੇਸਿਕਲੀ ਬਰਕਰਾਰ ਰੱਖਿਆ ਹੈ। ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਇਹ ਕਿਹਾ ਆ ਵੀ ਯੂਕਰੇਨ ਵਾਲੇ ਸਾਡੀ ਧਰਤੀ ਦੇ ਵਿੱਚ ਐਂਟਰ ਹੋ ਕੇ, ਸਾਡੇ ਏਰੀਏ 'ਚ ਐਂਟਰ ਹੋ ਕੇ ਅਟੈਕ ਕਰ ਰਹੇ ਹੈਗੇ, ਖਾਸ ਕਰਕੇ ਕਰਸਕ ਵਾਲਾ ਜੋ ਏਰੀਆ 150 ਮੀਲ ਦਾ ਬਾਰਡਰ ਲੱਗਦਾ ਹੈ ਯੂਕਰੇਨ ਦੇ ਨਾਲ। ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਵੀ ਸਦਰਨ ਵੈਸਟਰਨ ਕਰਸਕ ਰੀਜਨ ਦੇ ਵਿੱਚ ਬਹੁਤ ਵੱਡੇ ਸਕੇਲ ਦੇ ਉੱਤੇ ਜੋ ਯੂਕਰੇਨੀਅਨ ਆ ਉਹ ਅਪ ਟੂ 9 ਮੀਲ ਤੱਕ ਅੰਦਰ ਆ ਗਏ, ਤੇ ਉਹਨਾਂ ਨੇ ਜਿਹੜੇ ਘਰ ਆ, ਐਂਬੂਲੈਂਸ ਆ, ਹਸਪੀਟਲ ਆ, ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰ ਦਿੱਤਾ ਹੈਗਾ। ਦੂਸਰੇ ਪਾਸੇ ਕੀਵ ਯੂਕਰੇਨ ਦੀ ਰਾਜਧਾਨੀ, ਉੱਥੋਂ ਇਹ ਖਬਰ ਆ ਰਹੀ ਹੈ, ਉਹ ਕਹਿੰਦੇ ਵੀ ਬਹੁਤ ਵਾਰ ਜਿਹੜੇ ਰਸ਼ੀਆ ਵਾਲੇ ਆ ਇਹ ਝੂਠ ਬੋਲਦੇ ਰਹਿੰਦੇ, ਝੂਠ ਦਾ ਜਿਹੜਾ ਪ੍ਰੋਪੋਗੰਡਾ ਆ ਉਹ ਕਰਦੇ ਰਹਿੰਦੇ ਹੈਗੇ ਆ। ਇਸ ਤੋਂ ਪਹਿਲਾਂ ਵੀ ਰਸ਼ੀਅਨ ਫੋਰਸਿਸ ਨੇ ਬਹੁਤ ਵਾਰ ਦੱਸਿਆ ਵੀ ਯੂਕਰੇਨੀਅਨ ਉਹਨਾਂ ਦੀ ਟੈਰੀਟਰੀ ਦੇ ਵਿੱਚ ਐਂਟਰ ਹੋਏ ਹੈਗੇ ਆ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ 300 ਦੇ ਕਰੀਬ ਯੂਕਰੇਨੀਅਨ ਟਰੂਪਸ, ਜਿਨ੍ਹਾਂ ਦੇ ਕੋਲ 11 ਦੇ ਕਰੀਬ ਟੈਂਕ ਸੀ ਤੇ 20 ਦੇ ਕਰੀਬ ਆਰਮਰਡ ਕੰਬੈਟ ਵਹੀਕਲ ਸੀਗੀਆਂ, ਉਹ ਰਸ਼ੀਆ ਦੇ ਵਿੱਚ ਐਂਟਰ ਕੀਤੀਆਂ ਤੇ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਲਾਸ ਹੋਇਆ। ਸਰੋਤਿਆਂ ਨੂੰ ਇਹ ਦੱਸਦੀ ਜਾਈਏ, ਜਦੋਂ ਤੋਂ ਹੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਆ ਉਹ ਚੱਲ ਰਹੀ ਆ, ਸਭ ਤੋਂ ਪਹਿਲਾਂ ਸ਼ੁਰੂਆਤ ਤਾਂ ਰਸ਼ੀਆ ਨੇ ਕੀਤੀ ਸੀ। ਉਹਦੇ ਵਿੱਚ ਕਹਿੰਦੇ ਵੀ ਰਸ਼ੀਆ ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗਾ ਹੈਗਾ। ਬਹੁਤ ਸਾਰੇ ਸੋਰਸਸ ਇਹ ਕਹਿ ਰਹੇ ਆ, ਅਕੋਰਡਿੰਗ ਟੂ ਬੈਰੋਸ, ਰਸ਼ੀਅਨ ਕਹਿੰਦੇ ਵੀ 25,000 ਤੋਂ ਲੈ ਕੇ 30,000 ਟਰੂਪ ਹਰ ਮਹੀਨੇ ਲੂਜ਼ ਕਰ ਰਹੇ ਆ, ਉਹਨਾਂ ਦੇ ਮਰ ਰਹੇ ਹੈਗੇ ਆ। ਟੋਟਲ ਐਸਟੀਮੇਟ ਜਿਹੜਾ ਰਸ਼ੀਆ ਨੇ 500,000 ਜਿਹੜੇ ਟਰੂਪ ਆ ਉਹਨਾਂ ਦੇ ਮਰ ਚੁੱਕੇ, ਕਹਿੰਦੇ 5 ਲੱਖ ਦੇ ਕਰੀਬ, ਤੇ ਬਹੁਤ ਵੱਡੀ ਗਿਣਤੀ 'ਚ ਜ਼ਖਮੀ ਵੀ ਹੋਏ ਹੈਗੇ ਆ। ਪਿਛਲੇ ਹਫ਼ਤੇ ਯੂਕਰੇਨ ਨੇ ਕਿਹਾ ਸੀ ਵੀ 250 ਦੇ ਕਰੀਬ ਫੌਜੀਆਂ, ਰਸ਼ੀਅਨ ਫੌਜੀਆਂ ਦੀਆਂ ਬੋਡੀ ਜਿਹੜੀਆਂ ਆ ਉਹ ਮਿਲੀਆਂ ਹੈਗੀਆਂ ਜਦੋਂ ਰਸ਼ੀਆ ਵਾਲੇ ਹੁਣ ਉਹਨਾਂ ਤੇ ਅਟੈਕ ਕਰ ਰਹੇ ਹੈਗੇ। ਜੀ, ਅਗਲੀ ਗੱਲ ਕਰੀਏ। ਐਰੀਜ਼ੋਨਾ ਦੇ ਵਿੱਚ ਫੇਕ ਇਲੈਕਟੋਰ ਵਾਲਾ ਜਿਹੜੇ ਕੇਸ ਦੇ ਵਿੱਚ ਪਹਿਲਾ ਜਿਹੜਾ ਇੱਕ ਰਿਪਬਲਿਕਨ ਐਕਟਿਵਿਸਟ ਆ ਉਸਨੇ ਆਪਣੇ ਦੋਸ਼ ਕਬੂਲ ਲਏ ਆ। ਇਹ ਉਹ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਲੈਕਟੋਰ ਦੱਸਿਆ, ਸਹੁੰ ਖਾ ਕੇ ਵੀ ਅਸੀਂ ਜਿਹੜੇ ਇਲੈਕਟੋਰਲ ਆ, ਤੇ ਇਹ ਕਹਿੰਦੇ ਸੀ ਵੀ ਟਰੰਪ ਹੁਣਾਂ ਨੇ ਜਿਹੜੀ ਇਲੈਕਸ਼ਨ ਆ ਉਹ ਜਿੱਤੀ ਸੀਗੀ। ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਵੀ ਇਹ ਇਲੈਕਟੋਰਸ ਨਹੀਂ ਸੀਗੇ, ਇਹ ਧੱਕੇ ਦੇ ਨਾਲ ਹੀ ਇਲੈਕਟਰਸ ਆਪਣੇ ਆਪ ਨੂੰ ਆਖ ਰਹੇ ਸੀ। ਲੋਰੀਨ ਪੈਲੀਗਰੀਨੋ ਇਹ ਪ੍ਰੈਜ਼ੀਡੈਂਟ ਆ ਉੱਥੋਂ ਦਾ ਇੱਕ ਆਹਵਾਤਕੀ ਰਿਪਬਲਿਕਨ ਵੂਮਨ ਗਰੁੱਪ ਦੀ, ਜਿਸ ਨੇ ਜਿਹੜੇ ਮਿਸਡਿਮੀਨਰ ਚਾਰजेस ਨੂੰ ਜਿਹੜੇ ਦੋਸ਼ ਆ ਉਹ ਕਬੂਲੇ ਹੈਗੇ ਆ। ਇਸ ਤੋਂ ਪਹਿਲਾਂ ਇਸ ਦੇ ਉੱਤੇ 9 ਫੈਲਨੀ ਕਾਊਂਟ ਦੇ ਜਿਹੜੇ ਚਾਰजेस ਆ ਉਹ ਚੱਲ ਰਹੇ ਸੀਗੇ। ਸੋ ਫਲੋਰੀਡਾ ਬੇਸਡ ਕੰਪਨੀ ਇੱਕ ਸਾਈਬਰ ਨਿੰਜਾਸ ਉਸ ਟਾਈਮ ਦੇ ਉੱਤੇ ਰੀਕਾਊਂਟ ਜਿਹੜੀ ਉਹ ਕਰ ਰਹੀ ਸੀ, ਤੇ ਇਹਨਾਂ ਨੇ ਜਿਹੜੀ, ਕਿਉਂਕਿ ਇਹ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਮਹਿਜ 10,400 ਸਮਥਿੰਗ ਵੋਟਾਂ ਦੇ ਨਾਲ ਜਿੱਤੇ ਸੀਗੇ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਜਿਹੜਾ ਉਹ ਰੌਲਾ ਰੱਪਾ ਪਿਆ ਸੀਗਾ। ਇਸ ਤੋਂ ਇਲਾਵਾ 16 ਹੋਰ ਜਾਣੇ ਇਸੇ ਹੀ ਮਾਮਲੇ ਦੇ ਵਿੱਚ ਉਹਨਾਂ ਉੱਤੇ ਵੀ ਜਿਹੜੇ ਦੋਸ਼ ਆ ਉਹ ਲਗਾਏ ਗਏ ਹੈਗੇ ਆ। ਤੇ ਹੁਣ ਕਹਿੰਦੇ ਵੀ ਇਸ ਨੇ ਪਲੀ ਡੀਲ ਆ ਉਹ ਉੱਥੋਂ ਦੇ ਅਟਾਰਨੀ ਜਨਰਲ, ਉੱਥੋਂ ਦੇ ਜਸਟਿਸ ਡਿਪਾਰਟਮੈਂਟ ਦੇ ਨਾਲ ਬਣਾ ਲਈ ਹੈ। 16 ਨਹੀਂ, ਮਾਫੀ ਚਾਹੁੰਦਾ, 10 ਹੋਰ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਹ ਜਿਹੜੇ ਸਰਟੀਫਿਕੇਟ ਦੇ ਉੱਤੇ ਜਿਹੜੇ ਉਹ ਸਾਈਨ ਕੀਤੇ ਸੀ ਵੀ ਅਸੀਂ ਤਾਂ ਡਿਊਲੀ ਇਲੈਕਟਿਡ ਆ ਤੇ ਕੁਆਲੀਫਾਈਡ ਇਲੈਕਟਰਸ ਆ, ਜਿਹਦੇ ਵਿੱਚ ਉਹਨਾਂ ਨੇ ਟਰੰਪ ਹੁਣਾਂ ਨੂੰ ਜੇਤੂ ਜਿਹੜਾ ਉਹ ਕਰਾਰ ਦਿੱਤਾ ਸੀਗਾ। ਸੋ ਪਰ ਇਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਆ ਉਹ ਇਲੈਕਟਿਡ
ਜਾਂ ਇਲੈਕਟੋਰੇਟ ਜਿਹੜਾ ਉਹ ਨਹੀਂ ਸੀਗਾ। ਸੋ ਇਹ ਇਸ ਟਾਈਮ ਜਿਹੜੇ ਕਹਿੰਦੇ ਵੀ ਬੀਤੇ ਸੋਮਵਾਰ ਨੂੰ ਜਿਹੜੇ ਟਰੰਪ ਹੋਣਾ ਦੇ ਕੈਂਪੇਨ ਦੇ ਅਟਰਨੀ ਨੇ ਜੈਨਾ ਐਲਿਸ, ਉਹ ਵਰਕ ਕਲੋਜ਼ਲੀ ਕਰ ਰਹੇ ਸੀਗੇ ਰੂਡੀ ਗਿuliani ਹੋਣਾ ਦੇ ਨਾਲ। ਪ੍ਰੋਸੀਕਿਊਟਰਸ ਨੇ ਨਾਲ ਵੀ ਇਹ ਚਾਰਜਸ ਨੂੰ ਜਿਹੜਾ ਉਹ ਡਿਸਮਿਸ ਜਿਹੜਾ ਉਹ ਕੀਤਾ ਜਾਵੇ। ਇਹਨਾਂ ਦੇ ਵਿੱਚ ਜਿਹੜੇ ਹੋਰ ਡਿਫੈਂਡੈਂਟਸ ਦੇ ਵਿੱਚ ਗਿuliani ਤੇ ਟਰੰਪ ਹੋਣਾ ਦੇ ਪ੍ਰੈਜ਼ੀਡੈਂਸ਼ੀਅਲ ਚੀਫ ਆਫ ਸਟਾਫ ਮਾਰਕ ਮੈਡੋਜ਼ ਵੀ ਸ਼ਾਮਿਲ ਨੇ, ਜਿਨ੍ਹਾਂ ਨੇ ਇਸ ਕਨਸਪੀਰੇਸੀ, ਫਰਾਡ ਤੇ ਫੋਰਜਰੀ ਦੇ ਚਾਰਜਸ ਨੂੰ ਜਿਹੜਾ ਉਹ ਗਲਤ ਦੱਸਿਆ ਤੇ ਨਾਟ ਗਿਲਟੀ ਪਲੀ ਕੀਤਾ ਸੀ। ਜੇ ਮੌਸਮ ਦੀ ਗੱਲ ਕਰਦੇ ਜਾਈਏ, ਜਿਹੜਾ ਟ੍ਰੋਪੀਕਲ ਸਟਾਰਮ ਡੈਬੀ ਆ ਉਹ ਅਟਲਾਂਟਿਕ ਏਰੀਏ ਦੇ ਵਿੱਚ ਕਾਫੀ ਉਸਨੇ ਨੁਕਸਾਨ ਕੀਤਾ ਹੈ। ਹਜੇ ਵੀ ਬਹੁਤ ਜ਼ਿਆਦਾ ਮੀਂਹ ਆ ਉਹ ਕੈਰੋਲੀਨਾਸ ਦੇ ਨਾਰਥ ਦੇ ਵਿੱਚ ਜਿਹੜਾ ਪੈ ਰਿਹਾ ਹੈਗਾ। ਕਹਿੰਦੇ ਭਈ 6 ਇੰਚ ਤੱਕ ਵੀ ਜਿਹੜਾ ਮੀਂਹ ਆ ਕਈ ਜਗ੍ਹਾ ਦੇ ਵਿੱਚ ਪਿਆ ਹੈਗਾ, 6 ਇੰਚ ਤੋਂ ਲੈ ਕੇ ਫੁੱਟ ਤੱਕ। ਸੋ ਉਹਦੇ ਨਾਲ ਕਈ ਜਗ੍ਹਾ ਦੇ ਉੱਤੇ ਜਿਹੜੀ ਆ ਫਲੱਡਿੰਗ ਵੀ ਹੋਈ ਹੈਗੀ ਆ। ਨਾਰਥ ਕੈਰੋਲੀਨਾ, ਉਸ ਤੋਂ ਬਿਨਾਂ ਸਾਊਥ ਈਸਟ ਵਰਜੀਨੀਆ, ਇਹ ਸਾਰਾ ਜਿਹੜਾ ਏਰੀਆ ਆ ਇਸ ਦੇ ਨਾਲ ਅਫੈਕਟ ਹੋਇਆ ਹੈਗਾ ਆ। 1 ਇੰਚ ਤੋਂ ਲੈ ਕੇ 18 ਇੰਚ ਤੱਕ ਵੱਖ-ਵੱਖ ਏਰੀਏ ਦੇ ਵਿੱਚ ਜੋ ਮੀਂਹ ਆ ਉਹ ਪਿਆ ਹੈਗਾ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਵਾਰੀ ਹਰੀਕੇਨ ਮੈਥਿਊ ਆਇਆ ਸੀ 2016 ਦੇ ਵਿੱਚ। ਉਸ ਟਾਈਮ ਦੇ ਉੱਤੇ ਕਹਿੰਦੇ ਭਈ $1 ਬਿਲੀਅਨ ਦਾ ਨੁਕਸਾਨ ਹੋਇਆ ਸੀ ਜਦੋਂ ਇੰਨੀ ਜ਼ਿਆਦਾ ਫਲੱਡਿੰਗ ਹੋਈ ਸੀ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਦਿੱਤੀ ਆ ਵੀ 9 ਇੰਚ ਤੱਕ ਮੀਂਹ ਆ ਉਹ ਵੈਸਟ ਆਫ ਵਿਲਮਿੰਗਟਨ, ਨਾਰਥ ਕੈਰੋਲੀਨਾ ਦਾ ਜੋ ਏਰੀਆ ਆ ਉੱਥੇ ਪੈ ਸਕਦਾ ਹੈਗਾ। ਚਾਰਲਸਟਨ, ਸਵਾਨਾ, ਜਾਰਜੀਆ, ਉੱਥੇ ਵੀ ਸੋਮਵਾਰ ਨੂੰ ਤੇ ਮੰਗਲਵਾਰ ਨੂੰ ਕਾਫੀ ਜ਼ਿਆਦਾ ਮੀਂਹ ਪਿਆ ਤੇ ਕਈ ਏਰੀਏ ਦੇ ਵਿੱਚ ਤਾਂ ਕਰਫਿਊ ਵੀ ਲਾ ਦਿੱਤਾ ਗਿਆ ਸੀ। ਉੱਥੇ ਫਲੱਡਿੰਗ ਆਈ ਸੀ ਤੇ ਹੁਣ ਉਹ ਕਰਫਿਊ ਨੂੰ ਚੁੱਕ ਦਿੱਤਾ ਗਿਆ ਹੈਗਾ। ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਆ ਗੱਲਬਾਤ ਕਰਾਂਗੇ। ਥਾਈਲੈਂਡ ਤੋਂ ਇੱਕ ਅਜੀਬ ਜਿਹੀ ਜਿਹੜੀ ਖਬਰ ਆ ਰਹੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋ ਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਹਾਈਲੈਂਡ ਤੋਂ ਅਜੀਬ ਜੀ ਖਬਰ ਆ ਰਹੀ ਆ। ਉੱਥੇ ਦੀ ਜਿਹੜੀ ਪਾਰਟੀ ਜਿਸ ਨੇ ਸਭ ਤੋਂ ਜ਼ਿਆਦਾ ਵੱਧ ਸੀਟਾਂ ਜਿੱਤੀਆਂ ਸੀ, ਥਾਈਲੈਂਡ ਦੀ ਜਿਹੜੀ ਕੋਰਟ ਨੇ ਉਸ ਪਾਰਟੀ ਨੂੰ ਡਿਸੋਲਵ ਜਿਹੜਾ ਉਹ ਕਰ ਦਿੱਤਾ ਆ। ਇਲੈਕਸ਼ਨਾਂ ਜਿੱਤਣ ਦੇ ਬਾਅਦ ਵੀ ਇਹਨਾਂ ਨੂੰ ਪਾਵਰ ਦੇ ਵਿੱਚ ਆਉਣ ਤੋਂ ਕਹਿੰਦੇ ਰੋਕ ਦਿੱਤਾ ਗਿਆ ਆ। ਮੂਵ ਫਾਰਵਰਡ ਪਾਰਟੀ ਸੀਗੀ ਇਹ, ਉੱਥੇ ਦੀ ਇੱਕ ਪ੍ਰੋਗਰੈਸਿਵ ਪਾਰਟੀ ਸੀ ਜਿਸ ਨੇ ਪਿਛਲੇ ਸਾਲ ਇਲੈਕਸ਼ਨਸ ਦੇ ਵਿੱਚ ਵੱਡੀ ਜਿੱਤ ਜਿਹੜੀ ਉੱਥੇ ਪ੍ਰਾਪਤ ਕੀਤੀ ਸੀ। ਪਰ ਜਿਹੜੇ ਮੇਨ ਸੀਗੇ ਉਹਨਾਂ ਦੇ ਉਸ ਟਾਈਮ ਦੇ ਉੱਤੇ ਕੰਜ਼ਰਵੇਟਿਵ ਮਿਲਟਰੀ ਅਪਾਇੰਟਡ ਬਾਡੀ ਜਿਹੜੀ ਸੀ, ਉਹਨਾਂ ਨੇ ਕਿਸੇ ਵੀ ਜਿਹੜਾ ਕੈਂਡੀਡੇਟ ਆ, ਜਿਹੜਾ ਇਹਨਾਂ ਦਾ ਕੈਂਡੀਡੇਟ ਆ, ਉਹਨੂੰ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਜਿਹੜੀ ਐਂਡੋਰਸਮੈਂਟ ਨਹੀਂ ਕੀਤੀ, ਰਿਫਿਊਜ਼ ਜਿਹੜਾ ਉਹ ਕਰ ਦਿੱਤਾ। ਉੱਥੋਂ ਦਾ ਇੱਕ ਸੰਵਿਧਾਨਿਕ ਕੋਰਟ ਆ, ਉਹਨਾਂ ਨੇ ਵੋਟ ਪਾਈ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਵੀ ਇਸ ਪਾਰਟੀ ਨੂੰ ਰਿਜ਼ੋਲਵ ਕਰ ਦਿੱਤਾ ਜਾਵੇ, ਕਿਉਂਕਿ ਇਸ ਕੈਂਪੇਨ ਇਹਨਾਂ ਦੀ ਪਾਰਟੀ ਨੇ ਕੈਂਪੇਨ ਦੇ ਵਿੱਚ ਪ੍ਰਪੋਜ਼ਲ ਮੱਦ ਰੱਖੀ ਸੀ ਵੀ ਉਹ ਉਸ ਲਾਅ ਦੇ ਵਿੱਚ ਚੇਂਜਸ ਕਰਨਗੇ ਜਿਹਦੇ ਨਾਲ ਜਿਹੜੀ ਮੋਨਾਰਕੀ ਆ ਉੱਥੇ ਰਾਜਾ ਰਾਣੀ ਤੇ ਹੋਰ ਜਿਹੜੇ ਆ ਉਹਨਾਂ ਨੂੰ ਜਿਹੜਾ ਓਵਰਥਰੋ ਕਰ ਦਿੱਤਾ ਜਾਊਗਾ। ਉੱਥੇ ਇਹ ਆਰਟੀਕਲ 112 ਬਣਦਾ ਆ ਤੇ ਇਲੈਕਸ਼ਨ ਕਮਿਸ਼ਨ ਨੇ ਕਹਿੰਦੇ ਵੀ ਇਹ ਪਟੀਸ਼ਨ ਇਸ ਪਾਰਟੀ ਦੇ ਉਲਟ ਫਾਈਲ ਕੀਤੀ ਸੀ ਸੰਵਿਧਾਨਿਕ ਉੱਥੋਂ ਦੇ ਕੋਰਟ ਦੇ ਵਿੱਚ ਜਨਵਰੀ ਮਹੀਨੇ 'ਚ। ਇਹ ਉੱਥੇ ਦਾ ਜਿਹੜਾ ਆਰਟੀਕਲ 112 ਦੇ ਤਹਿਤ ਕੋਈ ਵੀ ਜਿਹੜਾ ਮੋਨਾਰਕੀ ਆ, ਜਿਹੜੇ ਰਾਜੇ ਰਾਣੀਆਂ ਆ, ਉਹਨਾਂ ਨੂੰ ਕ੍ਰਿਟਿਸਿਜ਼ਮ ਨਹੀਂ ਕਰ ਸਕਦਾ। ਜੇ ਕੋਈ ਕ੍ਰਿਟਿਸਿਜ਼ਮ ਉਹਨਾਂ ਦੀ ਆਲੋਚਨਾ ਕਰਦਾ ਪਾਇਆ ਜਾਂਦਾ ਆ ਤੇ 15 ਸਾਲ ਹਰ ਇੱਕ ਅਫੈਂਸ ਦੇ ਲਈ ਉਸ ਨੂੰ ਸਜ਼ਾ ਹੋ ਸਕਦੀ ਹੈ। ਤੇ ਇਹ ਪਾਰਟੀ ਚਾਹੁੰਦੀ ਸੀ ਵੀ ਇਸ ਮੱਦ ਨੂੰ, ਇਸ ਕਾਨੂੰਨ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ ਜਾਵੇ। 10 ਸਾਲ ਦਾ ਇਹਨਾਂ ਦੇ ਉੱਤੇ ਬੈਨ ਲਾ ਦਿੱਤਾ ਗਿਆ ਪੋਲੀਟੀਕਲ ਐਕਟੀਵਿਟੀ ਦੇ ਉੱਤੇ। ਜਿਹੜੇ ਪਾਰਟੀ ਦੇ ਮੇਨ ਐਗਜ਼ੈਕਟਿਵ ਪੋਜੀਸ਼ਨ ਦੇ ਉੱਤੇ ਲੀਡਰ ਸੀਗੇ ਜਿਨ੍ਹਾਂ ਨੇ ਕੈਂਪੇਨ ਕੀਤਾ ਸੀ। ਪੀਟਾ ਨਾਂ ਦਾ ਜਿਹੜਾ ਮੇਨ ਉਹਨਾਂ ਦਾ ਸਾਬਕਾ ਜਿਹੜਾ ਲੀਡਰ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਚਾਈਥਾਵਤ ਤੁਲਾਥੌਨ ਜਿਹੜਾ ਉਹ ਮੇਨ ਲੀਡਰ ਬਣਿਆ ਆ। ਮੀਡੀਆ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਵੀ ਅਫਸੋਸ ਨਹੀਂ ਆ ਜੋ ਅਸੀਂ ਕੀਤਾ ਆ, ਤੇ ਕਹਿੰਦੇ ਵੀ ਇਹ ਲੋਕਾਂ ਨੂੰ ਇਹ ਅਸੀਂ ਕਹਿ ਰਹੇ ਵੀ ਆਪਣਾ ਜੇ ਗੁੱਸਾ ਹੈ ਤੁਹਾਨੂੰ ਤਾਂ ਆਉਂਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇਸ ਬੈਲਟ ਦੇ ਉੱਤੇ ਆਪਣਾ ਗੁੱਸਾ ਜਿਹੜਾ ਉਹ ਕੱਢਿਆ ਜਾਵੇ। ਕਹਿੰਦਾ ਵੀ ਮੈਂ ਜਿੰਨਾ ਡੈਂਟ ਪਾਉਣਾ ਸੀਗਾ ਉਹ ਪਾ ਕੇ ਜਿਹੜਾ ਉਹ ਤੁਰ ਚੱਲਿਆ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਡਿਸੋਲਵਡ ਦੇ ਪੋਲੀਟੀਕਲ ਪਾਰਟੀ ਵਾਲੇ ਆ ਉਹ ਇੱਕ ਨਵੀਂ ਜਿਹੜੀ ਇੱਕ ਪਾਰਟੀ ਬਣਾ ਕੇ ਉਸ ਦੇ ਵਿੱਚ ਅੱਗੇ ਜਿਹੜੇ ਉਹ ਵਧਣਗੇ। ਸੋ 100 ਤੋਂ ਵੱਧ 148 ਇਹਨਾਂ ਦੇ ਜਿਹੜੇ ਲਾ ਮੇਕਰ ਹੈਗੇ ਨੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ, ਤੇ ਕਹਿੰਦੇ ਵੀ 5 ਸੀਟਾਂ ਲੂਜ਼ ਕਰਨਗੇ ਜਿਨ੍ਹਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਨਵੀਂ ਪਾਰਟੀ ਦਾ ਨਾਮ ਕੀ ਹੋਊਗਾ ਜਾਂ ਉਹ ਕਿਹੜੇ ਏਜੰਡੇ ਦੇ ਉੱਤੇ ਜਿਹੜੀ ਉਹ ਚੱਲੂਗੀ, ਪਰ ਉਹਨਾਂ ਨੇ ਕਿਹਾ ਵੀ ਆਉਂਦੇ ਜਿਹੜੇ ਸ਼ੁੱਕਰਵਾਰ ਨੂੰ
ਇਸ ਦੇ ਬਾਰੇ ਜਿਹੜਾ ਐਲਾਨ ਕੀਤਾ ਜਾਊਗਾ। ਸੋ ਮੋਨਾਰਕੀ ਦੇ ਉਲਟ ਰੂਲ ਬਣਾਉਣ ਦੇ ਲਈ ਜਾਂ ਚੇਂਜ ਕਰਨ ਦੇ ਖਾਤਰ ਉੱਥੋਂ ਦੀ ਜਿਹੜੀ ਸੰਵਿਧਾਨਕ ਕੋਰਟ ਨੇ ਇਸ ਪਾਰਟੀ ਨੂੰ ਹੀ ਭੰਗ ਕਰਕੇ ਉਹਨਾਂ ਦੇ ਲੀਡਰਸ ਨੂੰ ਜਿਹੜਾ ਉਹ ਬੈਨ ਕਰ ਦਿੱਤਾ। ਅਗਲੀ ਕੁਝ ਕੁ ਆਪਾਂ ਜੇ 올림픽 ਦੇ ਨਾਲ ਖਬਰਾਂ ਸਾਂਝੀਆਂ ਕਰਦੇ ਜਾਈਏ ਤੇ ਪਹਿਲਾਂ ਵੀ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਜੋ ਪੈਰਿਸ 올림픽ਸ ਦੇ ਵਿੱਚ ਬਨੇਸ਼ ਫੋਗਟ 50 ਕਿਲੋਗ੍ਰਾਮ ਵਾਲੇ 올림픽 ਫਾਈਨਲ ਤੋਂ ਆਊਟ ਕਰ ਦਿੱਤੀ ਗਈ ਕਿਉਂਕਿ ਉਹਦਾ ਸਿਰਫ 100 ਗ੍ਰਾਮ ਜਿਹੜਾ ਭਾਰ ਆ ਉਹ ਵੱਧ ਸੀਗਾ। ਬਹੁਤ ਸਾਰੇ ਲੋਕਾਂ ਨੂੰ ਆਸ ਸੀ, ਖਾਸ ਕਰਕੇ ਪੰਜਾਬੀ ਤੇ ਜਿਹੜੇ ਹਰਿਆਣਵੀ ਮੂਲ ਦੇ ਆ, ਵੀ ਉਹ ਸਾਡੀ ਧੀ ਹੈਗੀ ਆ, 골ਡ ਮੈਡਲ ਜਿੱਤ ਕੇ ਆਵੇਗੀ ਤੇ ਉਹਨਾਂ ਇੰਡੀਆ ਦੇ ਪੋਲੀਟੀਸ਼ੀਅਨਾਂ ਦੇ ਮੂੰਹ ਦੇ ਉੱਤੇ ਵੀ ਥੱਪੜ ਹੋਊਗਾ ਜਿਹੜੇ ਜਿਨ੍ਹਾਂ ਨੇ ਪਿਛਲੇ ਸਮਿਆਂ 'ਚ ਕਿਸ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਹੈਗੀ ਬੀਬੀਆਂ ਦੀ, ਆਪਾਂ ਦੇਖਿਆ ਹੀ ਆ। ਹੁਣ ਜਿਹੜੀਆਂ ਨਵੀਆਂ ਕਈ ਖਬਰਾਂ ਆਉਣੀਆਂ ਸ਼ੁਰੂ ਹੋ ਰਹੀਆਂ ਵੀ ਦੇਖੋ ਜਿਹੜਾ ਪਲੇਅਰ ਜਾਂਦਾ ਉਹਦੇ ਨਾਲ ਡਾਈਟੀਸ਼ੀਅਨ ਹੁੰਦਾ ਆ, ਉਹਦੇ ਨਾਲ ਡਾਕਟਰ ਹੁੰਦੇ ਆ। ਇਹ ਪਤਾ ਚੱਲਿਆ ਗਿਆ ਆ ਵੀ ਉਹਦੇ ਨਾਲ ਜਿਹੜਾ ਡਾਕਟਰ ਗਿਆ ਸੀ ਉਹਦਾ ਨਾਮ ਦਿਨਸ਼ਾਹ ਪਰਦੀਵਾਲਾ ਆ ਤੇ ਉਹ ਅੰਬਾਨੀ ਦੇ ਕੋਕਾਲਾਵੇਨ ਹਸਪਤਾਲ 'ਚ ਕੰਮ ਕਰਦਾ ਆ। ਸੋ ਅੰਬਾਨੀਆਂ ਦੀ ਜਿਹੜੀ ਆ ਉਹ ਵੀ ਜਿਹੜੀ 올림픽 ਦੀ ਟੀਮ ਗਈ ਆ ਉਹਦੀ ਉਸ ਟੀਮ ਦੀ ਮੈਂਬਰ ਸੀਗੀ। ਸੋ ਪਿਛਲੇ ਪਰਸੋਂ ਜਦੋਂ ਉਸਨੇ 3 ਮੈਚ ਇੱਕੋ ਦਿਨ 'ਚ ਜਿੱਤੇ ਸੀ ਤਾਂ ਬਹੁਤ ਜ਼ਿਆਦਾ ਜਿਹੜੇ ਕਰਲਾ ਰਹੇ ਸੀ, ਖਾਸ ਕਰਕੇ ਬੀਜੇਪੀ ਵਾਲੇ ਜਾਂ ਜਿਹੜੇ ਜ਼ੋਰ ਵੀ ਉਹਦਾ ਵਿਚਾਰੀ ਦਾ ਚੰਗਾ ਲੱਗ ਗਿਆ ਸੀਗਾ ਜੀ। ਤੇ ਹੁਣ ਦੇਖੋ 100 ਗ੍ਰਾਮ ਭਾਰ ਘਟਾਉਣਾ ਕੋਈ ਬੜਾ ਔਖਾ ਗੱਲ ਨਹੀਂ ਹੁੰਦੀ ਹੈਗੀ, ਇਹਨਾਂ ਨੇ ਕਿਉਂ ਨਹੀਂ ਉੱਥੇ ਫਾਈਟ ਕੀਤਾ। ਤੇ ਹੁਣ ਜੇ ਤੁਸੀਂ ਉੱਥੇ ਦਾ ਮੀਡੀਆ ਦੇਖੋ, ਖਾਸ ਕਰਕੇ ਜਿਹੜਾ ਗੋਦੀ ਮੀਡੀਆ ਆ ਜਾਂ ਮੋਦੀ ਦੇ ਹੱਕ ਵਾਲਾ ਆ, ਉਹ ਇੰਨੀ ਜ਼ਹਿਰ ਘੋਲ ਰਹੇ ਆ ਉਹ ਇਸ ਹਰਿਆਣੇ ਵਾਲੀ ਬੱਚੀ ਦੇ ਅਗੇਂਸਟ, ਤੇ ਤੁਹਾਨੂੰ ਪੜ੍ਹ ਕੇ ਵੀ ਜਿਹੜਾ ਬਹੁਤ ਗੁੱਸਾ ਆਉਂਦਾ ਹੈਗਾ। ਤੁਸੀਂ ਸਵੇਰੇ ਖਬਰਾਂ ਸੁਣੀਆਂ ਹੀ ਹੋਣੀਆਂ ਮਨਦੀਪ ਪੁੰਨੀਆ ਦੀਆਂ, ਉਹ ਤਾਂ ਵਿਚਾਰਾ ਰੋਣਾ ਹਾਕਾ ਹੀ ਹੋਇਆ ਸੀਗਾ ਕਿਉਂਕਿ ਉਹਨੂੰ ਬਹੁਤ ਆਸ ਸੀ ਪਈ, ਸਾਰਿਆਂ ਨੂੰ ਆਸ ਸੀ। ਉਹ ਤਾਂ ਕਹਿੰਦੇ ਵੀ ਅਸੀਂ ਜਿਹੜੇ ਪੇਂਡੂ ਲੋਕ ਆ, ਦਿਹਾਤੀ, ਅਸੀਂ ਮੈਡਲ ਜਿਹੜੇ ਤੇਰੇ ਗੱਲ 'ਚ ਪਾਵਾਂਗੇ, ਵੀ ਚਾਹੇ ਉਹਨਾਂ ਨੇ ਤੈਨੂੰ ਮੈਡਲ ਜਿਹੜਾ ਉਹ ਨਹੀਂ ਪਾਇਆ। ਕਮਾਲ ਦੀ ਗੱਲ ਆ ਵੀ ਜਿਹੜਾ ਉੱਥੇ ਇਹ ਉਹੀ ਆ ਬੀਬੀ ਜਿਹੜੇ ਵਿਚਾਰੀਆਂ ਉਦੋਂ ਸੜਕਾਂ ਦੇ ਉੱਤੇ ਸੀਗੀਆਂ, ਪ੍ਰਿਜਭੂਸ਼ਣ ਜਿਹੜਾ ਸੀਗਾ ਉਸ ਟਾਈਮ ਦੇ ਉੱਤੇ ਦਬਦਬਾ ਕਾਇਮ ਹੈ। ਹੁਣ ਇੰਨੇ ਕੁ ਜ਼ਿਆਦਾ ਉਹ ਖੁਸ਼ ਹੋ ਰਹੇ ਆ ਭਾਜਪਾਈ ਤੇ ਉਹਨਾਂ ਦੇ ਲੋਕ ਕਹਿੰਦੇ ਜੀ ਇਹ ਬੇਈਮਾਨੀ ਜਿਹੜੀ ਉਹ ਕਰਦੀ ਪਈ ਸੀਗੀ ਤੇ ਇਹਨੂੰ ਏਦਾਂ ਕੀਤਾ। ਉਹ ਜਦੋਂ ਇੱਕ ਦਿਨ ਦੇ ਵਿੱਚ ਕਹਿੰਦੇ ਇੰਨੇ ਮੈਚ ਲੱਗੇ ਸੀਗੇ, ਉਹਦੇ ਵਿੱਚ ਦੱਸਿਆ ਗਿਆ ਵੀ ਉਹਨੂੰ ਬਾਅਦ ਦੇ ਵਿੱਚ ਖਾਣਾ ਵੀ ਖਾਧਾ, ਉਹ ਵੱਧ ਗਿਆ। ਉਹ ਤਾਂ ਤੁਸੀਂ ਦੇਖੋ ਵੀ ਜਿਹੜਾ ਪਲੇਅਰ ਆ ਉਹਨੂੰ ਨਹੀਂ ਪਤਾ ਵੀ ਉਹਨੇ ਕੀ ਇਸ ਚੀਜ਼ ਦੇ ਵਿੱਚ ਕਰਨਾ ਆ। ਉਹ 100 ਗ੍ਰਾਮ ਪਿੱਛੇ ਤੁਹਾਨੂੰ ਕੀ ਲੱਗਦਾ ਆ ਵੀ 골ਡ ਜਾਂ ਸਿਲਵਰ ਮੈਡਲ ਨੂੰ ਹੱਥ ਨਹੀਂ ਪਾਊਗਾ, ਵੀ ਉਹ ਉਸ ਤੋਂ ਲਾਂਭੇ ਹੋ ਜਾਊਗਾ। ਇਸ ਤੋਂ ਪਹਿਲਾਂ ਇਹ ਜਿਹੜੀ ਵਿਨੇਸ਼ ਫੋਗਟ ਆ, ਇਸਨੇ ਪਹਿਲਾਂ ਵੀ ਏਸ਼ੀਆਈ 올림픽ਸ ਕੁਆਲੀਫਾਈਂਗ ਟੂਰਨਾਮੈਂਟ ਦੇ ਬਾਬਤ ਜਿਹੜੀ ਉਹ ਗੱਲ ਲਿਖੀ ਸੀ ਵੀ ਮੇਰੇ ਨਾਲ ਜਿਹੜੇ ਬੰਦੇ ਆ ਉਹ ਐਕ੍ਰੈਡਿਟਡ ਬੰਦੇ ਨਹੀਂ ਜਿਹੜੇ ਉਹ ਘੱਲੇ ਜਾ ਰਹੇ। ਮੈਨੂੰ ਇਹ ਨਹੀਂ ਪਤਾ ਵੀ ਜੇ ਪਾਣੀ ਮੈਨੂੰ ਦਿੱਤਾ ਜਾਊਗਾ ਉਹਦੇ ਵਿੱਚ ਕੁਝ ਮਿਲਾ ਕੇ ਮੈਨੂੰ ਡੋਪਿੰਗ 'ਚ ਜਿਹੜਾ ਉਹ ਨਾ ਫਸਾ ਦਿੱਤਾ ਜਾਵੇ। ਇਹ ਵੀ ਜਿਹੜੀ ਇੱਕ ਟਾਈਮ ਦੇ ਉੱਤੇ ਇਸਨੇ ਜਿਹੜੀ ਉਹ ਚੀਜ਼ ਜਿਹੜੀ ਉਹ ਫਸਾਈ ਸੀ। ਸੋ ਇਹ ਚੀਜ਼ ਇਸ ਟਾਈਮ ਸਾਹਮਣੇ ਆਇਆ ਆ। ਇਹ ਹੁਣ ਸਵਾਲ ਤਾਂ ਕਈ ਉੱਠਦੇ ਆ ਵੀ ਕੀ 100 ਗ੍ਰਾਮ ਪਿੱਛੇ ਹੀ ਉਹ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ ਜਾਂਦਾ ਆ ਵੀ ਉਹਦੇ ਕਰਕੇ ਨਾ ਉਹਨੂੰ ਹੁਣ ਮੈਡਲ 'ਚੋਂ ਹੀ ਕੁਆਲੀਫਾਈ, ਕਹਿੰਦੇ ਬ੍ਰੌਂਜ਼ ਵੀ ਨਹੀਂ ਦੇਣਾ। ਸੋ ਇਹ ਬਹੁਤ ਜਿਹੜਾ ਇਸ ਟਾਈਮ ਭੰਬਲ ਭੂਸਾ ਬਣਿਆ ਪਿਆ ਆ ਕਿ 올림픽ਸ ਦੇ ਜਿਹੜੀ ਅਥਾਰਟੀ ਆ ਕਿ ਉਹਨਾਂ ਨੂੰ ਬਰਾਈਬ ਕੀਤਾ ਜਾ ਸਕਦਾ ਆ। ਕਈ ਕੁਝ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਜਿਹੜੇ ਸਵਾਲ ਆ ਉਹ ਸਾਹਮਣੇ ਆ ਰਹੇ ਨੇ। ਪਰ ਜੋ ਇਸ ਵਿਚਾਰੀ ਦੇ ਨਾਲ ਹੋਇਆ, ਜਿੰਨੀ ਇਹਨੇ ਮਿਹਨਤ ਕੀਤੀ, ਇੰਨੀ ਤਰਾਸਦੀ ਦੇ ਬਾਵਜੂਦ ਵੀ ਇਸ ਦੀ ਜਿਹੜਾ ਸਲੂਟ ਹੈ ਇਸ ਨੂੰ ਸਲਾਮ ਆ ਤੇ ਇਹੀ ਉਮੀਦ ਕਰਦੇ ਆ ਵੀ ਉਹ ਦਿਲ ਨਾ ਹਾਰੇ, ਇਹ ਨਾ ਸੋਚੇ ਵੀ ਉਹਦਾ ਕਰੀਅਰ ਜਿਹੜਾ ਖਤਮ ਆ। ਕੋਈ ਗੱਲ ਨਹੀਂ, ਮੌਕੇ ਜਿਹੜੇ ਆ ਸ਼ਾਇਦ ਹੋਰ ਵੀ ਅੱਗੇ ਜਿਹੜੇ ਉਹ ਆਉਣਗੇ। ਇਹ ਨਹੀਂ ਤਾਂ ਕੋਈ ਹੋਰ ਤਰੀਕੇ ਦੇ ਨਾਲ ਉਹ ਅੱਗੇ ਕੋਈ ਨਾ ਕੋਈ ਹੋਰ ਮੈਡਲ ਜਿਹੜੀ ਉਹ ਜਿੱਤ ਸਕਦੀ ਆ। ਪਰ ਓਵਰਆਲ ਹਰਜੋਤ ਸਿੰਘ ਜੀ ਜੇ ਮੈਡਲਸ ਦੀ ਆਪਾਂ ਗੱਲ ਕਰਦੇ ਜਾਈਏ ਅੱਜ ਦੇ ਇਸ ਦਿਨ ਦੇ ਉੱਤੇ, ਤਾਂ ਅੱਜ ਜਦੋਂ ਹੁਣ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਇਸ ਟਾਈਮ US ਲੀਡ ਕਰ ਰਿਹਾ ਆ ਦੋਨਾਂ ਹੀ ਚੀਜ਼ਾਂ ਦੇ ਵਿੱਚ, 골ਡ ਮੈਡਲ ਦੇ ਵਿੱਚ ਵੀ ਤੇ ਨੰਬਰ ਆਫ ਮੈਡਲ 'ਚ ਵੀ। 24 골ਡ ਮੈਡਲ ਤੇ ਕੁੱਲ 88 ਮੈਡਲਾਂ ਨਾਲ ਪਹਿਲੇ ਨੰਬਰ ਤੇ, ਦੂਜੇ ਨੰਬਰ ਦੇ ਉੱਤੇ ਚਾਈਨਾ 23 골ਡ ਮੈਡਲ ਤੇ ਕੁੱਲ 61 ਮੈਡਲਾਂ ਦੇ ਨਾਲ ਦੂਜੇ ਨੰਬਰ ਦੇ ਉੱਤੇ ਚੱਲ ਰਿਹਾ। ਤੀਜੇ ਨੰਬਰ ਦੇ ਉੱਤੇ 17 골ਡ ਮੈਡਲਾਂ ਤੇ ਆਸਟ੍ਰੇਲੀਆ, ਤੇ ਚੌਥੇ ਤੇ ਜਿਹੜਾ ਉਹ ਫਰਾਂਸ 13 골ਡ ਮੈਡਲਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਕੱਲ 200 ਮੀਟਰ ਦੀ ਜਿਹੜੀ ਰੇਸ ਦੇ ਵਿੱਚ ਜਿਹੜੀ ਗੈਬੀ ਥਾਮਸ ਆ ਉਸਨੇ ਜਿਹੜੀ ਆਸਾਨੀ ਦੇ ਨਾਲ ਜਿਹੜੀ ਉਹ ਜਿੱਤ
ਪ੍ਰਾਪਤ ਕੀਤੀ ਸੀਗੀ। ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਟੀਮ ਦੀਆਂ ਇਵੈਂਟਸ ਦੇ 골ਡ ਮੈਡਲਸ ਆ, ਬਾਸਕਟਬਾਲ, ਵਾਲੀਬਾਲ, ਹੈਂਡਬਾਲ, ਸੌਕਰ, ਉਹਨਾਂ ਦੇ ਜਿਹੜੇ ਮੈਡਲਸ ਆ ਉਹ ਆਉਣੇ ਸ਼ੁਰੂ ਹੋਣਗੇ। ਜੀ ਬਿਲਕੁਲ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮਿਲਦੇ ਹਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।